ਇੰਨੀ ਜ਼ਿਆਦਾ ਮਿੱਟੀ ਹੋਣ ਦੇ ਬਾਵਜੂਦ ਇੰਨੀ ਜ਼ਿਆਦਾ ਰੇਤਾ ਘਰ ਦੇ ਵਿੱਚ ਭਰ ਜਾਣ ਦੇ ਕਾਰਨ ਔਰ ਵੱਡੀ ਤਾਦਾਦ ਦੇ ਵਿੱਚ ਪਾਣੀ ਨੇ ਇਹਨਾਂ ਦਾ ਘਰ ਕਿਵੇਂ ਨੁਕਸਾਨਿਆ। ਇੱਧਰਲੀਆਂ ਅੰਦਰਲੀਆਂ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਵਰਤੋਂ ਵਾਲਾ ਸਾਜੋ ਸਮਾਨ ਸੀ, ਪੱਖਾ ਸੀ, ਕੂਲਰ ਸੀ, ਏਸੀ ਸੀ, ਉਹ ਸਾਰਾ ਕੁਝ ਤਬਾਹ ਹੁੰਦਾ ਹੋਇਆ ਨਜ਼ਰ ਆ ਰਿਹਾ। ਇਹ ਜਿਹੜੇ ਮੰਜੇ ਨੇ ਇਹਨਾਂ ਦੇ ਵਿੱਚ ਵੀ ਮਿੱਟੀ ਭਰੀ ਹੋਈ ਹੈ। ਇਹ ਜਿਹੜੇ ਘਰ ਦੀ ਵਰਤੋਂ ਵਾਲੇ ਬਰਤਨ ਸਨ ਉਹ ਵੀ ਇੱਥੇ ਮਿੱਟੀ ਦੇ ਨਾਲ ਪੂਰੇ ਜੰਮੇ ਹੋਏ ਨਜ਼ਰ ਆ ਰਹੇ ਨੇ। ਬਾਕੀ ਜਦੋਂ ਇੱਥੇ ਆਏ ਆ ਪਾਣੀ ਬੜਾ ਜ਼ਿਆਦਾ ਸੀ ਤੇ ਤੈਰ ਕੇ ਇੱਥੇ ਆਏ ਤੇ ਇੱਥੇ ਵੀ 3-4 ਪਸ਼ੂ ਜਿਹੜੇ ਸੀ ਉਹ ਮਰੇ ਪਏ ਸੀ। ਫਿਰ ਉਹਨਾਂ ਨੂੰ ਪਾਣੀ ਦੇ ਵਿੱਚ ਜਿਹੜਾ ਸੀ ਅਸੀਂ ਵਹਾ ਦਿੱਤਾ ਤੇ ਬਾਕੀ ਸਾਨੂੰ ਪਸ਼ੂ ਜਿਹੜੇ ਉਹ ਨਹੀਂ ਲੱਭੇ ਸੀ। ਤਕਰੀਬਨ ਸਾਰੇ ਹੀ ਜਿਹੜੇ ਬੰਨ ਸੀ, ਜਿਹੜੀਆਂ ਉੱਚੀਆਂ ਥਾਵਾਂ ਸੀ, ਉਹ ਸਾਰੀਆਂ ਫੋਲ ਲਈਆਂ। ਕਿੰਨੇ ਪਸ਼ੂ ਸੀ? ਸਾਡੇ ਕੋਲ 16 ਪਸ਼ੂ ਸੀ। 16 ਦੇ ਵਿੱਚੋਂ ਇੱਕੋ ਮਿਲਿਆ ਇਕੱਲਾ ਬਸ। ਇੱਕ ਕਿੱਲਾ ਛੱਡ ਕੇ ਇੱਕ ਮਰਲੇ ਦੀ ਵੀ ਜਿਹੜੀ ਆ ਉਹ ਫਸਲ ਨਹੀਂ ਹੈਗੀ। ਜਿਹੜੇ ਸਾਡੇ ਅਸੀਂ ਖਾਣ ਲਈ ਅਨਾਜ ਰੱਖਦੇ ਆ, ਅਨਾਜ ਵੀ ਜਿਹੜਾ ਉਹ ਪਾਣੀ ਨੇ ਖਰਾਬ ਕਰਤਾ ਹੈ। ਕਿੰਨਾ ਪਾਣੀ ਸੀਗਾ ਤੁਹਾਡੇ ਘਰ 'ਚ? ਇੱਥੇ ਕੋਈ 7 ਫੁੱਟ ਦੇ ਰਾਉਂਡ ਪਾਣੀ ਇੱਥੇ ਜਿਹੜਾ ਆ ਉਹ ਚੱਲ ਚੁੱਕਿਆ ਆ। ਜਿੰਨਾ ਚਿਰ ਜਿਹੜੇ ਅੱਗੇ ਬੰਨ ਨਹੀਂ ਟੁੱਟੇ ਤੇ ਉਹਨਾਂ ਚਿਰ ਪਾਣੀ ਇੱਥੇ ਇਕੱਠਾ ਹੁੰਦਾ ਗਿਆ। ਜਦੋਂ ਬੰਨ ਟੁੱਟੇ ਉੱਪਰ ਦੀ ਪਾਣੀ ਜਾ ਕੇ ਬੰਨਾਂ ਦੇ ਦੀ ਫਿਰ ਥਾਂ ਤੋਂ ਜਿੱਥੋਂ ਕਮਜ਼ੋਰ ਲੱਗੇ ਬੰਨ ਉੱਥੋਂ ਟੁੱਟ ਕੇ ਫਿਰ ਪਾਣੀ ਹੌਲੀ ਜਿਹੜਾ ਹੀ ਘਟਣ ਲੱਗਾ। ਅਸੀਂ ਕਦੀ ਸੁਣਿਆ ਹੀ ਨਹੀਂ ਸੀ। 1988 ਦੇ ਵਿੱਚ ਜਦੋਂ ਕਿਤੇ ਫਲੱਡ ਆਇਆ ਸੀ, ਉਹ ਵੀ ਜਿਹੜੇ ਸਾਡੇ ਯੋਧੇ ਸੀ ਉਹਨਾਂ ਨੂੰ ਖਤਮ ਕਰਨ ਵਾਸਤੇ ਗਵਰਨਮੈਂਟ ਨੇ ਜਿਹੜਾ ਹੀ ਪਾਣੀ ਇੱਕਦਮ ਛੱਡਿਆ ਸੀ। ਤੇ ਉਸ ਤੋਂ ਬਾਅਦ ਆ ਤੇ ਕਦੀ ਪਾਣੀ ਦਾ ਕੋਈ ਨਾਮੋ ਨਿਸ਼ਾਨ ਨਹੀਂ ਹੈਗਾ ਤੇ ਨਾ ਕੋਈ ਏਸੀ ਦਾ ਆਈਡੀਆ ਹੀ ਕਿ ਇੰਨਾ ਜ਼ਿਆਦਾ ਪਾਣੀ ਆ ਸਕਦਾ ਹੈ ਤੇ ਇੰਨਾ ਨੁਕਸਾਨ ਕਰ ਸਕਦਾ ਹੈ। ਡੇਰਾ ਬਾਬਾ ਨਾਨਕ ਦੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਹੜ੍ਹਾਂ ਦੀ ਸਥਿਤੀ ਦੇ ਮੱਦੇਨਜ਼ਰ ਕਿਸ ਤਰੀਕੇ ਦੇ ਨਾਲ ਗਰਾਊਂਡ ਦੀ ਰਿਐਲਿਟੀ ਹੈ ਤੇ ਖਾਸ ਤੌਰ ਤੇ ਹੜ੍ਹਾਂ ਤੋਂ ਪੀੜਤ ਲੋਕਾਂ ਦੇ ਸਾਹਮਣੇ ਭਵਿੱਖ ਨੂੰ ਲੈ ਕੇ ਕਿੱਦਾਂ ਦੀਆਂ ਚੁਣੌਤੀਆਂ ਨੇ, ਇਹਨਾਂ ਦੇ ਬਾਬਤ ਗੱਲਬਾਤ ਕਰਾਂਗੇ। ਔਰ ਸਭ ਤੋਂ ਪਹਿਲੀ ਇਹ ਤਸਵੀਰ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਏ। ਇਹ ਹਰ ਪਿੰਡ ਦੀ ਤਸਵੀਰ ਹੋਏਗੀ ਕਿਉਂਕਿ ਬਹੁਤ ਸਾਰੀਆਂ ਜਗ੍ਹਾ ਦੇ ਉੱਪਰ ਜਿਹੜੇ ਤੁਸੀਂ ਬੰਨ ਟੁੱਟਣ ਦੇ ਕਾਰਨ ਪਾਣੀ ਭਰ ਚੁੱਕਾ ਹੈ। ਪਾਣੀ ਦੀ ਖੜੋਤ ਆਉਣ ਦੇ ਕਾਰਨ ਬਹੁਤ ਸਾਰੀਆਂ ਫਸਲਾਂ ਦੀ ਬਰਬਾਦੀ ਹੋਈ ਆ। ਔਰ ਇਧਰਲੇ ਪਾਸੇ ਤੋਂ ਜਿਹੜੀ ਤਸਵੀਰ ਹੈ ਉਹ ਤਸਵੀਰ ਪਾਕਿਸਤਾਨ ਦੀ ਆ। ਪਾਕਿਸਤਾਨ ਕੁਝ ਮੀਲ ਦੀ ਦੂਰੀ ਤੇ ਆ। ਇਹ ਰਾਵੀ ਦਰਿਆ ਹੈ ਤੇ ਰਾਵੀ ਦਰਿਆ ਦੇ ਪਾਣੀ ਨੇ ਇਧਰਲੇ ਪਾਸੇ ਨੂੰ ਟੱਕਰ ਮਾਰੀ ਹੈ ਤੇ ਪੰਜਾਬ ਦੇ ਬਹੁਤ ਸਾਰੇ ਪਿੰਡਾਂ ਦੀਆਂ, ਡੇਰਾ ਬਾਬਾ ਨਾਨਕ ਦੇ ਅਜਨਾਲੇ ਦੇ ਬਹੁਤ ਸਾਰੇ ਪਿੰਡਾਂ ਦੀਆਂ ਫਸਲਾਂ ਦਾ ਨੁਕਸਾਨ ਹੋਇਆ ਹੈ। ਹੱਸਦੇ ਵਸਦੇ ਜਿਹੜੇ ਘਰ ਸੀ ਉਹਨਾਂ ਦੀ ਬਰਬਾਦੀ ਹੋਈ ਆ। ਤਾਂ ਬਹੁਤ ਸਾਰੀਆਂ ਚੁਣੌਤੀਆਂ ਨਾਲ ਲੋਕਾਂ ਦੇ ਸਾਹਮਣੇ ਨੇ। ਫਿਊਚਰ ਦੇ ਵਿੱਚ ਕਿਸ ਤਰੀਕੇ ਦੀ ਪਲੈਨਿੰਗ ਹੈ ਤੇ ਸਭ ਤੋਂ ਪਹਿਲਾਂ ਗਰਾਊਂਡ ਦੀ ਰਿਐਲਿਟੀ ਕੀ ਆ, ਸਾਡੇ ਨਾਲ ਭਾਈ ਸੁਖਵਿੰਦਰ ਸਿੰਘ ਅਗਵਾਨ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਤੋਂ ਪਹਿਲਾਂ ਤਾਂ ਮੈਂ TV 84 ਦੇ ਨਾਲ ਜਿੰਨੇ ਵੀ ਦੇਸ਼ ਵਿਦੇਸ਼ ਦੇ ਵਿੱਚ ਜਿੰਨੇ ਇਹਨਾਂ ਨੂੰ ਸੁਣਦੇ ਨੇ ਮੈਂ ਉਹਨਾਂ ਨੂੰ ਫਤਿਹ ਬੁਲਾਉਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ, ਕੀ ਲੱਗਦਾ ਕਿ ਜਿਹੜੇ ਇਸ ਵੇਲੇ ਗਰਾਊਂਡ ਦੀ ਸਮੱਸਿਆ ਨੂੰ ਲੈ ਕੇ ਕਿੱਦਾਂ ਦੀਆਂ ਤੰਗੀਆਂ ਤੁਰਸ਼ੀਆਂ ਆਮ ਲੋਕਾਂ ਦੇ ਸਾਹਮਣੇ ਆ ਰਹੀਆਂ ਜੀ? ਮੈਂ ਤਾਂ ਪਹਿਲਾਂ ਸਮੁੱਚੇ ਸਿੱਖ ਜਗਤ ਦਾ ਆਪਾਂ ਧੰਨਵਾਦ ਕਰਦੇ ਹਾਂ। ਜਿਹੜਾ ਦੁੱਖ ਹੈ ਉਹ ਮਹਾਰਾਜ ਨੇ ਕਿਹਾ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ। ਜਿਹੜੀ ਪਾਤਸ਼ਾਹ ਦੀ ਰਜ਼ਾ ਤੇ ਰਜ਼ਾ 'ਚ ਰਹਿਣਾ ਵੀ ਸਭ ਤੋਂ ਵੱਡੀ ਸਿੱਖੀ ਹੈ ਤੇ ਗੁਰੂ ਸਾਹਿਬ ਨੇ ਸਾਨੂੰ ਸਿੱਖਿਆ 'ਚ ਦ੍ਰਿੜ ਕਰਾਇਆ ਵੀ ਸਿੱਖ ਨੇ ਹਮੇਸ਼ਾ ਭਾਣੇ 'ਚ ਰਹਿਣਾ, ਭਾਵੇਂ ਦੁੱਖ ਹੈ ਤੇ ਸੁੱਖ ਹੈ। ਤੇ ਜਿਹੜੀ ਇਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਧਰਤੀ ਤੇ ਆਫਤ ਹੈ, ਕੁਦਰਤੀ ਤੇ ਗੈਰ ਕੁਦਰਤੀ ਆਫਤ ਹੈ। ਇੱਕ ਕੁਦਰਤੀ ਇੱਕ ਗੈਰ ਕੁਦਰਤੀ ਆਫਤ ਚੱਲ ਰਹੀ ਹੈ। ਤੇ ਜਿਹੜੀ ਗਰਾਊਂਡ ਦੀ ਆ ਹਾਲਾਤ, ਮੈਂ ਧੰਨਵਾਦ ਕਰਦਾ ਵਿਸ਼ਵ ਦੇ ਸਿੱਖਾਂ ਦਾ ਜਿਨ੍ਹਾਂ ਨੇ ਸੇਵਾ ਵਾਲਾ ਵੀ ਅੰਤ ਕਰਤਾ, ਰਸਤਾਂ ਬਸਤਾਂ ਸਿਰਾ ਲਾਤਾ। ਤੇ ਮੈਂ ਘੱਟ ਤੋਂ ਘੱਟ 10 ਦਿਨ ਤੋਂ ਗੁਰਦੁਆਰਾ ਯਾਦਗਾਰੇ ਸ਼ਹੀਦਾਂ ਤੋਂ ਇੱਕੋ ਹੀ ਅਪੀਲ ਕਰ ਰਿਹਾ, ਜੇ ਸਾਡੀ ਕਿਸਾਨੀ ਬਚੂਗੀ ਤਾਂ ਅਗਲੀ ਲੜਾਈ ਲੜਾਂਗੇ। ਜਵਾਨੀ ਤੇ ਕਿਸਾਨੀ ਤੇ ਆਪਾਂ ਕੰਮ ਕਰੀਏ। ਰੋਟੀ ਇਹ ਜਿਹੜਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਸ੍ਰਿਸ਼ਟ ਮੰਡਲ ਹੈ, ਇੱਥੇ ਭਿਖਾਰੀ ਤੋਂ ਲੈ ਕੇ ਰਾਜਾ ਕੋਈ ਵੀ ਨਹੀਂ ਭੁੱਖਾ ਸੌਂਦਾ। ਇਹ ਮਹਾਰਾਜ ਦੀ ਧਰਤੀ ਇਵੇਂ ਦੀ ਹੈ।
ਸੋ ਸਭ ਤੋਂ ਵੱਡੀ ਜਿਹੜੀ ਗਰਾਊਂਡ ਤੇ ਜੋ ਆਪਾਂ ਗਰਾਊਂਡ ਲੈਵਲ ਨੂੰ ਸਮਝ ਰਹੇ ਹਾਂ, ਸਭ ਤੋਂ ਪਹਿਲਾਂ ਆਉਣ ਵਾਲੇ ਦਿਨਾਂ 'ਚ ਜਿਵੇਂ ਮੌਸਮ ਨੇ ਫਿਰ ਚੇਤਾਵਨੀ ਦਿੱਤੀ ਵੀ ਵੱਡੇ ਪੱਧਰ ਤੇ ਬਰਸਾਤ ਹੋਣੀ ਹੈ, ਉਹਦੇ ਵਾਸਤੇ ਸਾਨੂੰ ਤਗੜੇ ਹੋ ਕੇ ਜਿਹੜੇ ਆ ਵੱਡੇ ਬੰਨ ਨੇ ਜਿਹੜੇ ਪਿੰਡਾਂ ਦੇ ਰਸਤੇ ਦੋਨਾਂ ਪਿੰਡਾਂ ਦਾ, ਜਿੱਦਾਂ ਰੱਤੜ ਛੱਤੜ ਗੋਲਾ ਢੋਲਾ, ਇਹਨਾਂ ਦਾ ਜੋੜ ਟੁੱਟ ਚੁੱਕਾ ਹੈ ਨਾ, ਇਹ ਜੋੜ ਜੁੜਨੇ ਚਾਹੀਦੇ ਨੇ। ਉਸ ਤੋਂ ਬਾਅਦ ਮੈਂ ਵਿਸ਼ਵ ਦੇ ਸਿੱਖਾਂ ਨੂੰ ਇੱਕ ਅਪੀਲ ਕਰਦਾ, ਕਾਲੇ ਨਾ ਪਾਓ, ਠਰਮੀ ਨਾ ਕਾਰਜ ਕਰੋ। ਜਿਹੜਾ ਸਹਿਜ 'ਚ ਕਾਰਜ ਹੁੰਦਾ ਉਹਨੂੰ ਮਹਾਰਾਜ ਵੀ ਖੁਸ਼ੀ ਹੁੰਦੀ ਉਸ ਕਾਰਜ 'ਚ। ਕਾਲ ਹਮੇਸ਼ਾ ਬੰਦੇ ਨੂੰ, ਕਾਲੀ 'ਚ ਲਿਆ ਹੋਇਆ ਫੈਸਲਾ ਸਾਰੀ ਜ਼ਿੰਦਗੀ ਬੰਦੇ ਨੂੰ ਤੰਗੀ ਦਿੰਦਾ। ਤੇ ਆਪਾਂ ਜ਼ਮੀਨ ਨਾਲ ਜੁੜੇ ਆ। ਇਹ ਜਿੰਨੇ ਸਿੱਖ ਖੜੇ ਨੇ ਇਹ ਕਿਰਤੀ ਸਿੱਖ ਨੇ, ਇਹ ਕੋਈ ਬਹੁਤ ਵੱਡੇ ਸਰਦਾਰਾਂ ਦੇ ਪੁੱਤ ਨਹੀਂ ਆ। ਇਹਨਾਂ ਦੇ ਵਿੱਚੋਂ ਉਹ ਵੀ ਸਿੱਖ ਖੜੇ ਨੇ ਜਿਨ੍ਹਾਂ ਨੇ ਕਿਰਤ ਕਰਕੇ ਆਪਣੇ ਫਾਰਮ ਬਣਾਏ ਨੇ, ਤੇ ਜਿਹੜੀ ਗਊਆਂ ਸੂਰਾਂ ਦੇ ਫਾਰਮ ਬਣਾ ਕੇ ਆਪਣੀ ਮਿਹਨਤ ਕਰਨ ਵਾਲੇ, ਉਹਨਾਂ ਦੇ ਲੱਖਾਂ ਦੇ ਨੁਕਸਾਨ ਨਹੀਂ ਹੋਏ, ਕਰੋੜਾਂ ਦੇ ਹੋਏ ਨੇ। ਤੇ ਸਭ ਤੋਂ ਵੱਡੀ ਗੱਲ ਆਪਾਂ ਬੰਨ ਬੰਨੀਏ, ਕਿਸਾਨੀ ਜਿਹੜੀ ਜ਼ਮੀਨ ਹੈ ਤੁਸੀਂ ਦੇਖੋ ਇਹਨਾਂ ਦੇ ਭਰਤ 5-5 6-6 ਫੁੱਟ ਉਹਦੇ ਤੇ ਰਿੱਬ ਜੰਮ ਗਈ ਹੈ, ਇਹਨੂੰ ਕਲੀਅਰ ਕੀਤਾ ਜਾਏ। ਜਿਹੜੇ ਕਿਸਾਨਾਂ ਨੂੰ ਹਜੇ 1 ਮਹੀਨਾ 1.5 ਮਹੀਨਾ ਇਹਨਾਂ 'ਚ ਮਸ਼ੀਨਾਂ ਨਹੀਂ ਚੱਲਣੀਆਂ, ਝੋਨੇ ਬਰਬਾਦ ਹੋ ਚੁੱਕੇ ਨੇ। ਕਣਕ ਦੀ ਬਿਜਾਈ ਵਾਸਤੇ ਕਾਲ ਨਾ ਕਰੋ। ਜਿਵੇਂ ਆਪਾਂ ਰਾਸ਼ਨ ਬੇਅਥਾਹ ਨਗਰਾਂ 'ਚ ਲਿਆਂਦਾ ਨਾ, ਬਹੁਤ ਧੰਨਵਾਦ ਕਰਦੇ ਹਾਂ। ਅਗਲਾ ਜਿਹੜਾ ਵੱਡਾ ਕਾਰਜ ਆ ਉਹਦੇ ਵਾਸਤੇ ਤੁਸੀਂ ਡਾਈ ਖਾਦ ਬੀ ਤੇ ਡੀਜ਼ਲ ਲਿਆ ਕੇ ਨਾ ਜ਼ਿਮੀਂਦਾਰਾਂ ਦੀਆਂ ਕਣਕ ਦੀ ਬਿਜਾਈ ਕੀਤੀ ਜਾਵੇ, ਇਹਦੇ ਤੇ ਵਰਕ ਕਰੀਏ। ਬਾਕੀ ਵੱਡੇ ਪੱਧਰ ਤੇ ਜਿਹੜੇ ਕਾਰਜ ਹੋ ਰਹੇ ਨੇ, ਸਾਰੀਆਂ ਸੰਪਰਦਾਵਾਂ ਵਾਲੇ, ਧਾਰਮਿਕ ਕਾਰ ਸੇਵਾ ਵਾਲੇ ਮਹਾਂਪੁਰਖ ਸਾਧੂ ਸੰਤ ਨਿਰਮਲੇ ਨਿਹੰਗ ਸਿੰਘ ਜਥੇਬੰਦੀਆਂ ਤੇ ਹੋਰ ਜਿਹੜੀਆਂ ਕਾਰਜਸ਼ੀਲ ਜਥੇਬੰਦੀਆਂ ਨੇ, ਜਿਹੜੀਆਂ ਗੁਰੂ ਨਾਲ ਪਿਆਰ ਕਰਨ ਵਾਲੀਆਂ ਰੂਹਾਂ ਸਾਰੀਆਂ ਲੱਗੀਆਂ ਨੇ, ਉਹਨਾਂ ਦੀ ਸੇਵਾ ਨੂੰ ਆਪਾਂ ਸਿਜਦਾ ਕਰਦੇ ਹਾਂ। ਵੱਖ-ਵੱਖ ਸਟੇਟਾਂ ਤੋਂ ਆ ਰਹੇ ਨੇ। ਤੇ ਮੈਂ ਤੁਹਾਡੇ ਚੈਨਲ ਰਾਹੀਂ ਇਹੀ ਬੇਨਤੀ ਕਰਦਾ ਵੀ ਵੱਧ ਤੋਂ ਵੱਧ ਕਿਸਾਨੀ ਤੇ ਵਰਕ ਕਰੋ, ਹੋਰ ਕਿਸੇ ਕੰਮ ਤੇ ਨਾ ਵਰਕ ਕਰੀਏ। ਜਿਵੇਂ ਇੱਕ ਤੁਹਾਡੇ ਵੱਲੋਂ ਤਹਈਆ ਕੀਤਾ ਹੋਇਆ ਕਿ ਜਿਹੜੇ ਤੁਸੀਂ ਬੰਨਾਂ ਦੇ ਵਿੱਚ ਪਾੜ ਪੈਣ ਦੇ ਕਾਰਨ ਆਪਸੀ ਪਿੰਡਾਂ ਦਾ ਜਿਹੜਾ ਸੰਪਰਕ ਹੈ ਉਹ ਟੁੱਟ ਗਿਆ, ਤੇ ਨਾ ਤੁਸੀਂ ਬੰਨਣ ਨੂੰ ਲੈ ਕੇ ਤੁਸੀਂ ਇੱਕ ਲੋਕਾਂ ਨੂੰ ਲਾਮਬੰਦ ਕਰ ਰਹੇ ਹੋ। ਕੀ ਲੱਗਦਾ ਕਿ ਕਿੰਨੀ ਕੁ ਗਿਣਤੀ ਹੈ ਤੁਸੀਂ ਬੰਨ ਜਿਹੜੇ ਟੁੱਟੇ ਹੋਏ ਨੇ? ਜਿਹੜਾ ਰੱਤੜ ਛੱਤੜ ਪਿੰਡ ਹੈ ਨਾ ਜੀ, ਗੋਲਾ ਢੋਲਾ 2-3 ਇੱਧਰ, ਇਹ 5 ਵੱਡੇ ਬੰਨ ਆ ਜੀ। 5 ਤੇ ਇਸੇ ਪਿੰਡ ਦੇ ਹੀ ਹੈ ਨਾ। ਜਦੋਂ ਆਪਾਂ ਜੋੜਦੇ ਪਰੇ ਨੂੰ ਜਾਣਾ ਘੋਨੇਵਾਲ ਨੂੰ, ਘਣੀਏ ਕਾ ਬੇਟ, ਇਹ ਸਾਰੇ ਬੰਨ ਤਾਂ ਬੇਅਥਾਹ ਟੁੱਟ ਗਏ ਨੇ। ਇਹਦੇ 'ਚ ਕੋਈ ਇਹ ਨਹੀਂ ਆਪਾਂ ਕਹਿ ਸਕਦੇ, ਗਿਣਤੀ ਨਹੀਂ ਆ, ਅਣਗਿਣਤ ਨੇ। ਪਰ ਇਹ ਆ ਵੀ ਜੇ ਜਿੱਦਾਂ ਕਹਿੰਦੇ ਨਾ ਥੋੜੇ ਦੇ ਨਾਲ ਦਰਿਆ ਭਰ ਜਾਂਦੇ ਨੇ, ਤੇ ਸਿੱਖ ਸੰਗਤ ਦਰਿਆ ਆ, ਤੇ ਦਰਿਆ ਦੇ ਜਦੋਂ ਮੂੰਹ ਮੁੜ ਜਾਂਦੇ ਆ ਨਾ, ਸੰਗਤ ਨੇ ਇਸ ਵਾਰੀ ਮੂੰਹ ਮੋੜਤੇ ਨੇ ਸਿੱਖਾਂ ਨੇ ਆਪਣੇ ਸਿੱਖ ਭਰਾਵਾਂ ਦੇ ਨਾਲ। ਤੇ ਸਾਨੂੰ ਪੂਰ ਉਮੀਦ ਆ ਆਉਣ ਵਾਲੇ ਦਿਨਾਂ 'ਚ ਆਪਾਂ ਕਿਸਾਨੀ ਤੇ ਵੀ ਕੰਮ ਕਰਾਂਗੇ। ਆਮ ਕਰਕੇ ਬਹੁਤ ਸਾਰੇ ਚਿੰਤਕਾਂ ਦੇ ਵੱਲੋਂ ਇਸ ਚੀਜ਼ ਦਾ ਵੀ ਜ਼ਿਕਰ ਕੀਤਾ ਜਾ ਰਿਹਾ, ਕਿਉਂਕਿ ਪਹਿਲਾਂ ਜਿਹੜੀਆਂ ਘਰ ਦੀਆਂ ਲੋੜੀਂਦੀਆਂ ਚੀਜ਼ਾਂ ਜਾਂ ਰਸਤਾਂ ਬਸਤਾਂ ਸੀ ਉਹ ਸਿਲਸਿਲਾ ਚੱਲਿਆ, ਤੇ ਇਸ ਤੋਂ ਬਾਅਦ ਵੱਡੀ ਚੁਣੌਤੀ ਇਹ ਵੀ ਗਰਾਊਂਡ ਦੀ ਜਿਹੜੀਆਂ ਪਾਣੀ ਦੀ ਖੜੋਤ ਕਾਰਨ ਗੰਦਲੇ ਪਾਣੀ ਕਰਕੇ ਸਮੱਸਿਆਵਾਂ ਪੈਦਾ ਹੋਣੀਆਂ ਨੇ, ਜਾਂ ਜਿਹੜੀਆਂ ਜ਼ਮੀਨਾਂ ਪੱਧਰ ਕਰਨ ਦਾ ਵੱਡਾ ਜੁੰਮਾ ਆ। ਤਾਂ ਇਸ ਨੂੰ ਲੈ ਕੇ ਲੱਗਦਾ ਨਹੀਂ ਕਿ ਕੋਈ ਪਲੈਨਿੰਗ ਘੜੀ ਜਾਣੀ ਚਾਹੀਦੀ ਆ? ਮੈਂ ਇਹ ਸਮਝਦਾ ਹਾਂ ਵੀ ਜਿਹੜੀ ਬਿਮਾਰੀ ਆ, ਚਲੋ ਫਿਰ ਮੈਂ ਉਹੀ ਗੱਲ ਤੇ ਹੁੰਦਾ, ਇਹ ਮਹਾਰਾਜ ਦੀ ਰਜ਼ਾ ਹੈ। ਤੇ ਜਿਹੜੇ ਮਾਝੇ ਵਾਲਿਆਂ ਦੇ ਜੀਨਸ ਦੇ ਵਿੱਚ ਇੱਕ ਨਾ ਮਹਾਰਾਜ ਨੇ ਦਾਤ ਹੀ ਇਦਾਂ ਦੀ ਦਿੱਤੀ, ਇਹ ਲੜਾਈ ਤੋਂ ਵੱਧ ਇਹਨਾਂ ਦੇ ਅੰਦਰ ਤੱਤ ਇਦਾਂ ਦੇ ਨੇ, ਇਹ ਲੜਾਈ ਲੜਨ ਲਈ ਸਮਰੱਥ ਨੇ। ਇਹ ਜ਼ਿਮੀਂਦਾਰਾਂ ਨੂੰ ਸਿਰਫ ਇਹਨਾਂ ਦੀ ਜ਼ਮੀਨਾਂ ਤੇ ਵਰਕ ਕਰੋ। ਬਿਮਾਰੀ ਪਾਤਸ਼ਾਹ ਨੇ ਨਹੀਂ ਇੱਥੇ ਹੁਣ ਫੈਲਣ ਦੇਣੀ, ਕਿਉਂਕਿ ਜਿੰਨਾ ਕੁ ਮਹਾਰਾਜ ਨੇ ਕਰ ਲਿਆ ਆਪਣਾ ਮਹਾਰਾਜ ਦੀ ਰਜ਼ਾ 'ਚ ਹੋ ਰਿਹਾ। ਆਪਾਂ ਇਹਨਾਂ ਨੂੰ ਕਿਸਾਨੀ ਤੇ ਵਰਕ ਜ਼ਿਆਦਾ ਕਰਨ ਤੇ ਫੋਕਸ ਕਰੀਏ। ਤੁਸੀਂ ਵੇਖੋ ਸਾਡੇ ਪੱਤਰਕਾਰ, ਤੁਸੀਂ ਸਿੱਖ ਭਰਾ ਹੋ, ਤੁਸੀਂ ਵੀ ਗਰਾਊਂਡ ਨੂੰ ਸਮਝਦੇ। ਜੇ ਕਿਸਾਨੀ ਕੋ ਪੈਸਾ ਆਊਗਾ, ਮਾਰਕੀਟ 'ਚ ਕੱਪੜਾ ਲਿਆ ਜਾਊਗਾ, ਸੌਦੇ ਵਾਲੇ ਕੋ ਪੈਸੇ ਆਉਣਗੇ, ਆੜਤੀ ਸਰਵਾਈਵ ਹੋਣਗੇ। ਉਸ ਤੋਂ ਬਾਅਦ ਜਿਹੜੀ ਧੀ ਨੇ ਘਰੋਂ ਤੋਰਨਾ, ਜਿਹੜੇ ਜੱਟ ਨੇ, ਉਹਨੂੰ ਵੀ ਸਾਹ ਸਖਾਲਾ ਮਿਲੂਗਾ। ਇਸ ਕਰਕੇ ਮੈਂ ਸਮਝਦਾ ਸਭ ਤੋਂ ਵੱਡੀ ਲੜਾਈ ਆ ਕਿਸਾਨੀ ਦੀ, ਉਹਦੇ ਤੇ ਵਰਕ ਕਰੀਏ। ਬਿਲਕੁਲ। ਬਾਬਾ ਸੁਖਵਿੰਦਰ ਸਿੰਘ ਅਗਵਾਨ ਨੇ, ਉਹਨਾਂ ਦੇ ਨਾਲ ਗੱਲਬਾਤ ਕੀਤੀ ਆ। ਤਾਂ ਸਾਡੇ ਨਾਲ ਇੱਥੋਂ ਦੇ ਕੁਝ ਕਿਸਾਨ ਨੇ, ਭਾਈਚਾਰੇ ਨੇ, ਸਥਾਨਕ ਲੋਕ ਨੇ, ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਬਾਈ ਜੀ, ਤੁਹਾਡਾ ਇੱਥੇ ਖੇਤ ਕਿੰਨੇ ਸੀਗੇ, ਕਿੰਨੀ ਕੁ ਬਰਬਾਦੀ ਹੋਈ ਹੈ? ਮੇਰੇ 5 ਕਿੱਲੇ ਆਪਣੀ ਪੈਲੀ ਆ ਜੀ, 5 ਕਿੱਲੇ ਮੈਂ ਠੇਕੇ ਤੇ ਲਈ ਆ ਜੀ, ਤੇ ਮੇਰਾ ਸੂਰਾਂ ਦਾ ਫਾਰਮ ਵੀ ਹੀ ਇੱਥੇ।
ਸੂਰ ਤੇ ਮੇਰੇ ਸਾਰੇ ਰੁੜ ਗਏ, ਜਾਨੀ 8.5 ਫੁੱਟ ਪਾਣੀ ਮੇਰੇ ਫਾਰਮ ਦੇ ਅੰਦਰ ਹੀ ਜੀ। ਤੇ ਝੋਨੇ ਤੁਸੀਓਂ ਪਾਰ ਤੇ ਜਿਹੜੇ ਨੇ ਬਿਲਕੁਲ ਖਤਮ ਨੇ। ਕਣਕਾਂ ਬੀਜਣੀਆਂ ਵੀ ਜਿਹੜੀਆਂ ਨੇ ਬਹੁਤ ਔਖੀਆਂ ਹੋਈਆਂ ਪਈਆਂ, ਕਿਉਂਕਿ ਰੱਬ ਬਹੁਤ ਪੈ ਗਈ ਹੈ। ਉਹ ਤੁਸੀਂ ਦੇਖੋਗੇ ਸਾਰਾ ਝੋਨਾ ਤੁਹਾਨੂੰ ਦਿਖਣ ਡਿਆ ਗੋਲੇ ਢੋਲੇ ਦਾ ਤੇ 76 ਦਾ ਹੀ ਹੈ। ਇਹਦੇ ਵਿੱਚ ਕੁਝ ਨਹੀਂ ਬਚਿਆ ਜੀ, ਪੂਰਾ ਖਰਾਬ ਹੋ ਗਿਆ। ਤੇ ਸਾਰੀ ਸੰਗਤਾਂ ਨੂੰ ਜਿਵੇਂ ਬਾਬਾ ਜੀ ਨੇ ਅਪੀਲ ਕੀਤੀ ਹੈ, ਇਹੋ ਹੀ ਹੈ ਕਿ ਕਣਕ ਵਾਸਤੇ ਖਾਦ, ਦਵਾਈ ਤੇ ਜਿਹੜੇ ਤੇਲ, ਡੀਜ਼ਲ, ਇਹਨਾਂ ਚੀਜ਼ਾਂ ਦੀ ਬਹੁਤ ਜ਼ਿਆਦਾ ਲੋੜ ਹੈ। ਜਿਨ੍ਹਾਂ ਦੇ ਜਾਨਵਰ ਮਰੇ ਉਹਨਾਂ ਨੂੰ ਜਾਨਵਰਾਂ ਮੱਝਾਂ ਗਾਈਆਂ ਵੀ ਮਰੀਆਂ ਨੇ, ਇੱਥੇ ਬਹੁਤ ਨੁਕਸਾਨ ਹੋਇਆ। ਹਾਂਜੀ, ਜਿੰਨਾ ਨੁਕਸਾਨ ਹੁਣ ਹੋਇਆ, ਕੀ ਲੱਗਦਾ ਕਿ ਇਸ ਤੋਂ ਪਹਿਲਾਂ 88 ਦਾ ਵੀ ਜ਼ਿਕਰ ਕੀਤਾ ਜਾ ਰਿਹਾ ਕਿ ਉਦੋਂ ਬਹੁਤ ਵੱਡੀ ਪੱਧਰ ਦੇ ਉੱਪਰ ਲੋਕਾਂ ਦਾ ਨੁਕਸਾਨ ਹੋਇਆ ਸੀ। ਕੀ ਲੱਗਦਾ ਕਿ ਹੁਣ ਜ਼ਿਆਦਾ ਲੋਕਾਂ ਨੂੰ ਆਰਥਿਕ ਤੌਰ ਤੇ ਵੱਡੀ ਸੱਟ ਵੱਜੀ ਹੈ ਕਿ ਪਹਿਲਾਂ ਵੱਜੀ ਸੀਗੀ? ਹੁਣ ਵੱਜੀ ਆ ਜੀ। ਜਦੋਂ 88 ਦੇ ਅੰਦਰ ਮੇਰੇ ਫਾਰਮ ਦੇ ਉੱਤੇ, ਮੋਟਰ ਦੇ ਉੱਤੇ 1.5 ਫੁੱਟ ਪਾਣੀ ਸੀ ਜੀ। ਹੁਣ 8.5 ਫੁੱਟ ਪਾਣੀ ਸੀ ਮੇਰੀ ਮੋਟਰ ਦੇ ਉੱਤੇ, ਉਹਦੇ ਨਾਲੋਂ ਕਈ ਗੁਣਾ ਵੱਧ ਪਾਣੀ ਹੈ। ਤੇ ਉਦੋਂ ਝੋਨੇ ਜਿਹੜੇ ਨੇ 88 ਦੇ ਵਿੱਚ 25-30% ਨੁਕਸਾਨ ਹੋਇਆ ਸੀ। ਐਰਕਾਂ ਤੇ 100% ਹੀ ਨੁਕਸਾਨ ਹੈ, ਕੋਈ ਝੋਨਾ ਨਹੀਂ ਬਚਿਆ। ਜਿਹੜੇ ਝੋਨੇ ਖਲੋਤੇ ਨੇ ਇਹ ਵੀ ਪੱਤਲਾਂ ਪੈ ਗਈਆਂ ਨੇ, ਕਾਲੇ ਹੋ ਗਏ ਨੇ ਦਾਣੇ ਇਹਨਾਂ ਦੇ ਅੰਦਰ ਵੀ। ਬਹੁਤ ਨੁਕਸਾਨ ਹੈ ਜੀ। ਤੁਸੀਂ ਕਹਿ ਰਹੇ ਹੋ ਕਿ ਮੇਰੇ ਕੋਲੇ 5 ਕਿੱਲੇ ਆਪਣੀ ਖੇਤੀ ਸੀ, ਬਾਕੀ ਮੈਂ ਜਿਹੜਾ ਠੇਕੇ ਤੇ ਲਈ ਹੋਈ ਸੀ। ਕੀ ਲੱਗਦਾ ਕਿ ਜਿਹੜਾ ਇੰਨਾ ਛੋਟਾ ਜ਼ਿਮੀਂਦਾਰ ਹੁੰਦਾ, ਇਹਦੇ ਕੋਲ ਇੰਨੇ ਪੈਸੇ ਤੇ ਜੋੜੇ ਨਹੀਂ ਹੁੰਦੇ, ਫਿਰ ਉਹ ਜਿਹੜੀ ਫਸਲ ਸੀ ਜਾਂ ਜਿਹੜੀ ਜ਼ਮੀਨ ਲਈ ਹੋਈ ਸੀ ਤੁਸੀਂ ਠੇਕੇ ਤੇ, ਉਹ ਤੇ ਫਿਰ ਪੈਸੇ ਅਰੇਂਜ ਕੋਈ ਆੜਤੀਏ ਵਗੈਰਾ ਤੋਂ ਕੀਤਾ? ਆੜਤੀ ਕੋਲੋਂ ਜੀ ਸਾਰੇ ਜਿੰਨੇ ਵੀ ਆ ਇੱਥੇ, ਕੋਈ ਵੀ ਏਡਾ ਤਗੜਾ ਜ਼ਿਮੀਂਦਾਰ ਨਹੀਂ ਆ ਸਾਡੀ ਬੈਲਟ ਦੇ ਅੰਦਰ। ਸਾਰੇ 5 ਕਿੱਲੇ 7 ਕਿੱਲੇ ਵਾਲੇ ਨੇ, ਸਾਰੇ ਹੀ ਆੜਤੀ ਤੇ ਡਿਪੈਂਡ ਨੇ ਜੀ। ਤੇ ਆੜਤੀ ਕੋਈ ਪੈਸੇ ਲੈ ਕੇ ਸਾਰਿਆਂ ਦੇ ਸਰਕਲ ਚੱਲਦੇ ਨੇ। ਆਸ-ਪਾਸ ਨੂੰ ਲੈ ਕੇ ਵੱਡੀ ਤਾਦਾਦ 'ਚ ਨੁਕਸਾਨ ਵੱਡੀ ਤਾਦਾਦ 'ਚ ਬਹੁਤ ਵੱਡਾ ਨੁਕਸਾਨ ਹੈ ਜੀ। ਹਾਂਜੀ ਵੀਰ ਭਾਈ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕਿਵੇਂ ਦੇਖਦੇ ਹੋ ਜੀ, ਗਰਾਊਂਡ ਤੇ ਜੁੜੇ ਹੋਏ ਹੋ, ਪਹਿਲੇ ਦਿਨ ਤੋਂ ਲਗਾਤਾਰ ਗਰਾਊਂਡ ਤੇ ਵਿਚਰ ਕੇ ਸੇਵਾਵਾਂ ਕਰ ਰਹੇ ਹੋ, ਤੇ ਕੀ ਲੱਗਦਾ ਕਿ ਆਪਦੇ ਭਾਈਚਾਰੇ ਨੂੰ ਲੈ ਕੇ ਜਿੰਨਾ ਨੁਕਸਾਨ ਹੋ ਚੁੱਕਾ, ਇਹਦੀ ਭਰਪਾਈ ਨੂੰ ਲੈ ਕੇ ਮੁੜ ਵਸੇਬੇ ਵਾਸਤੇ ਕਿੱਦਾਂ ਦੇ ਯਤਨ ਕਰਨ ਦੀ ਲੋੜ ਆ? ਦੇਖੋ ਜੀ, ਸਭ ਤੋਂ ਮੇਨ ਜਿਹੜੀ ਹੈ ਕਿ ਸਾਨੂੰ ਕਿਸਾਨਾਂ ਦੇ ਸੋਚਣਾ ਚਾਹੀਦਾ ਹੈ। ਜੋ ਕਿਸਾਨਾਂ ਦਾ ਨੁਕਸਾਨ ਹੋਇਆ, ਇਹ ਕਿਸਾਨੀ ਦੇ ਨਾਲ ਇਕੱਲਾ ਕਿਸਾਨਾਂ ਦਾ ਨੁਕਸਾਨ ਨਹੀਂ, ਇਹਦੇ ਨਾਲ ਵੱਡੇ ਆੜਤੀਆਂ ਨੁਕਸਾਨ, ਜਿਹੜੇ ਲਾਲੇ ਨੇ, ਠੀਕ ਹੈ, ਜਿਹੜੇ ਵੱਡੀ ਕੰਪਨੀਆਂ ਜਿੱਥੋਂ ਅਨਾਜ ਸਾਡਾ ਬਾਹਰ ਇੰਪੋਰਟ ਹੁੰਦਾ, ਠੀਕ ਹੈ, ਸਾਡੇ ਸਾਰੇ ਜਿੰਨੇ 70% ਜਿਹੜੀ ਇੰਡੀਆ ਦੀ ਜਿਹੜੀ ਸਾਡੀ ਫਸਲ ਜਿਹੜੀ ਹੈ ਇੰਡੀਆ ਵਿੱਚ ਜਾਂਦੀ, ਉਹ ਪੰਜਾਬ ਤੋਂ ਜਾਂਦੀ ਹੈ, ਠੀਕ ਹੈ। ਸੋ ਜੇ ਕਿਸਾਨੀ ਨਾ ਰਹੀ, ਠੀਕ ਹੈ, ਤੇ ਫਿਰ ਸਾਰੇ ਜ਼ਰੂਰੀ ਨਹੀਂ ਕਿ ਇਹ ਨਾ ਸਮਝਿਓ ਕਿ ਇਕੱਲੇ ਕਿਸਾਨ ਮਤਲਬ ਨੁਕਸਾਨ ਹੋਏਗਾ, ਸਾਰੇ ਵਰਗ ਦਾ ਨੁਕਸਾਨ ਹੋਣਾ ਹੈ, ਠੀਕ ਹੈ। ਸੋ ਇਹ ਚੀਜ਼ ਕਹਿਣਾ ਚਾਹੁੰਦੇ ਆ ਕਿ ਜੇ ਮੋਦੀ ਨੇ ਕਹਿੰਦੇ ਆ ਕਿ 1600 ਕਰੋੜ ਜਿਹੜਾ ਜਾਰੀ ਕੀਤਾ ਹੈ ਨਾ, ਸੋ ਉਹ ਜਿਹੜੇ 1600 ਕਰੋੜ ਆ, ਹੁਣ ਬੇਨਤੀ ਕਰਦੇ ਆ ਕਿ ਉਹ ਕਿਤੇ ਲਾ ਵੀ ਦਿਓ, ਠੀਕ ਹੈ, ਕਿ ਗੱਲੀ ਬਾਤੀ ਨਾ ਕਿਤੇ ਸਾਰ ਦਿਓ, ਜਾਂ ਵਿੱਚ ਜਿਹੜੇ ਚਲੋ ਸਰਕਾਰ ਨੇ ਜਾਰੀ ਕਰਤਾ, ਜਿਹੜੇ ਅੱਗੇ ਜਿਹੜੇ ਬੰਦੇ ਹੁੰਦੇ ਆ ਉਹ ਅੱਗੇ ਥੋੜਾ ਦਿੰਦੇ ਆ। ਸੋ ਸਾਡਾ ਮੇਨ ਮਕਸਦ ਹੈ ਕਿ ਜਿਹੜਾ ਸਾਡੇ ਕਿਸਾਨ ਭਰਾਵਾਂ ਦਾ ਨੁਕਸਾਨ ਹੋਇਆ ਆ, ਜਿਨ੍ਹਾਂ ਦੇ ਕੋਈ ਲੱਖਾਂ ਦੇ ਫਾਰਮ ਸੀ ਉਹ ਤਬਾਹ ਹੋ ਗਏ ਨੇ, ਸੋ ਉਹਨਾਂ ਨੂੰ ਇਹ ਮੁਆਵਜ਼ਾ ਮਿਲਣਾ ਚਾਹੀਦਾ ਹੈ। ਬਾਕੀ ਇਹ ਆ ਕਿ ਹੁਣ ਬਾਬਾ ਜੀ ਜਿਹੜੀ ਆ ਉਹ ਲਗਾਤਾਰ 24 ਘੰਟੇ ਸੇਵਾਵਾਂ ਨਿਭਾ ਰਹੇ ਨੇ, ਠੀਕ ਹੈ। ਹੁਣ ਇੱਥੇ ਚਲੋ ਇਹ ਆ ਵੀ ਮਹਾਰਾਜ ਦੀ ਬਹੁਤ ਕਿਰਪਾ ਆ ਸਾਡੇ ਤੇ, ਠੀਕ ਹੈ, ਵੀ ਇਹ ਜਿਹੜੀ ਪੰਜਾਬ ਜਿਹੜਾ ਡੁੱਬ ਕੇ ਵੀ ਤੈਰ ਰਿਹਾ ਹੈ, ਠੀਕ ਹੈ। ਇਹ ਜਿਹੜੀ ਕੌਮ ਆ ਨਾ, ਇਹ ਨਹੀਂ ਖਤਮ ਹੋ ਸਕਦੀ ਜਿੰਨਾ ਮਰਜ਼ੀ ਜ਼ੋਰ ਲਾ ਲੈਣ, ਠੀਕ ਹੈ। ਅੱਜ ਮੈਂ ਕਹਿੰਦਾ ਹੈ ਕਿ ਜਿਹੜੇ ਟਰੈਕਟਰ ਚੁੱਭਦੇ ਸੀ ਨਾ ਸਰਕਾਰਾਂ ਨੂੰ, ਜਿਹੜੇ ਵੱਡੇ ਟਰੈਕਟਰਾਂ ਦੇ ਚਲਾਨ ਮਤਲਬ ਕਰਦੇ ਸੀ 40-40 ਹਜ਼ਾਰ ਦਾ ਚਲਾਨ, ਠੀਕ ਹੈ, ਅੱਜ ਉਹੀ ਟਰੈਕਟਰ ਇੱਥੇ ਬੰਨ ਲਾ ਰਹੇ ਆ, ਠੀਕ ਹੈ। ਸੋ ਸਲਫ ਵੱਜਦੀ ਹੈ ਇੱਥੇ ਤੇ ਸਰਕਾਰਾਂ ਦਾ ਧੂੰਆਂ ਨਿਕਲਦਾ ਹੈ, ਠੀਕ ਹੈ। ਸੋ ਮੈਂ ਕਹਿੰਦਾ ਹੈ ਕਿ ਬਹੁਤ ਵੱਡੀ ਸੇਵਾ ਜਿਹੜੀ ਹੈ ਬਾਬਾ ਜੀ ਵੱਲੋਂ, ਬਾਬਾ ਸੁਖਵਿੰਦਰ ਸਿੰਘ ਜੀ ਜੋ ਅਗਵਾਨਾ ਸ਼ਹੀਦਾਂ ਦਾ ਪਰਿਵਾਰ ਹੈ, ਠੀਕ ਹੈ। ਸੋ ਆ ਜਾ ਕੇ ਸਾਡੇ ਸ਼ਹੀਦ ਪਰਿਵਾਰ ਜਿਨ੍ਹਾਂ ਦੀ ਇਸ ਪੰਜਾਬ ਨੂੰ ਬਹੁਤ ਵੱਡੀ ਦੇਣ ਆ। ਬਾਬਾ ਜੀ, ਇੱਕ ਸਵਾਲ ਹੈ ਕਿ ਪੰਜਾਬ ਦੇ ਨੌਜਵਾਨਾਂ ਦੇ ਬਾਰੇ ਇੱਕ ਨੈਰੇਟਿਵ ਸੈੱਟ ਕੀਤਾ ਜਾਂਦਾ ਸੀ, ਕਦੇ ਉੜਤਾ ਪੰਜਾਬ, ਕਦੇ ਇਦਾਂ ਦੀਆਂ ਚੀਜ਼ਾਂ ਕਹਿ ਕੇ ਵੀ ਬਦਨਾਮ ਕਰਨ ਦਾ ਯਤਨ ਕੀਤਾ ਜਾਂਦਾ ਰਿਹਾ। ਬਿਲਕੁਲ ਜੀ, ਬਿਲਕੁਲ। ਦੇਖੋ ਜੀ, ਸਾਡੇ ਤੇ ਨੈਰੇਟਿਵ ਸਿਰਜੇ ਜਾਂਦੇ ਜੀ। ਮੈਂ ਆਪਣੀ ਗੱਲ ਕਰ ਦਿੰਦਾ, ਮੇਰਾ ਸੋਸ਼ਲ ਮੀਡੀਆ ਦੇ ਉੱਤੇ ਮੈਨੂੰ ਬਲਾਤਕਾਰੀ ਸ਼ੋਅ ਕੀਤਾ ਗਿਆ ਕਿ ਬਾਬਾ ਜੀ ਨੇ ਇੱਕ ਬੀਬੀ ਨਾਲ ਬਲਾਤਕਾਰ ਕੀਤਾ, ਠੀਕ ਹੈ। ਇੱਕ ਨੈਰੇਟਿਵ ਸਿਰਜਿਆ ਗਿਆ ਕਿ ਡੇਰੇ ਬਾਬੇ ਨਾਨਕ ਤੋਂ ਇੱਕ ਬੀਬੀ ਮੇਰੇ ਦੁੱਖੋਂ ਸੁਈਸਾਈਡ ਕਰਕੇ ਮਰ ਗਈ, ਠੀਕ ਹੈ। ਕਿਉਂਕਿ ਇਹ ਨੈਰੇਟਿਵ ਇਸੇ ਕਰਕੇ ਘੜੇ ਜਾਂਦੇ ਆ ਕਿ ਹੁਣ ਦੇਖੋ ਜੀ, ਨੈਰੇਟਿਵ ਹੁੰਦਾ ਕੀ ਹੈ। ਆਪਾਂ ਗੱਲ ਕਰਦੇ ਆ ਜੀ ਸੰਤਾਂ ਦੀ, ਠੀਕ ਹੈ। ਜਦੋਂ ਸੰਤਾਂ ਦੀ ਗੱਲ ਕਰਦੇ ਆ ਤੇ ਜਦੋਂ ਉਹ ਆਰਮੀ ਨੇ ਜਦੋਂ ਸੰਤਾਂ ਦੇ ਉਹਨਾਂ ਦੇ ਬੰਕਰ ਦੇ ਵਿੱਚ ਗਈ, ਉੱਥੋਂ ਇਹ ਨੈਰੇਟਿਵ ਸਿਰਜਿਆ ਗਿਆ ਕਿ ਸਾਨੂੰ ਤੇ ਅੰਦਰ ਬੀਬੀਆਂ ਮਿਲੀਆਂ ਬਹੁਤ ਗਲਤ ਅਵਸਥਾ ਦੇ ਵਿੱਚ, ਕਿਉਂਕਿ ਸਿੰਘ ਇਹ ਕੰਮ ਕਰਦੇ ਸੀ, ਠੀਕ ਹੈ। ਉਹ ਕਿਉਂ ਕਿ
ਸੰਗਤ ਦੇ ਵਿੱਚ ਲੋਕਾਂ ਦੇ ਵਿੱਚ ਸੰਤਾਂ ਦੀ ਛਵੀ ਖਰਾਬ ਕੀਤੀ ਜਾਵੇ, ਠੀਕ ਹੈ। ਸੋ ਇਹ ਨੈਰੇਟਿਵ ਬਹੁਤ ਜੇ ਅੱਜ ਕੱਲ੍ਹ ਜਿਹੜੇ ਉਸ ਸਮੇਂ ਦੇ ਜਿਹੜੇ ਲਿਖਾਰੀ ਸੀ ਹਨਾ ਉਹਨਾਂ ਨੂੰ ਵੀ ਇਸ ਚੀਜ਼ 'ਚ ਵਰਤਿਆ ਗਿਆ, ਠੀਕ ਹੈ। ਇਹ ਨੈਰੇਟਿਵ ਹੁਣ ਤੋਂ ਨਹੀਂ ਸ਼ੁਰੂ ਹੋਏ, ਠੀਕ ਹੈ। ਇਹ ਬਹੁਤ ਦੇਰ ਦੇ ਚੱਲਦੇ ਆ ਰਹੇ ਨੇ, ਸਿੰਘਾਂ ਤੇ ਇਲਜ਼ਾਮ ਲੱਗਦੇ ਆ ਰਹੇ ਨੇ, ਠੀਕ ਹੈ। ਉਹਨਾਂ ਨੂੰ ਮਤਲਬ ਇੱਕ ਤਰੀਕੇ ਨਾਲ ਬਦਨਾਮ ਬਹੁਤ ਕੀਤਾ ਜਾ ਰਿਹਾ, ਠੀਕ ਹੈ। ਬਟ ਇਹ ਚੀਜ਼ ਆ ਵੀ ਨੌਜਵਾਨੀ ਜਿਹੜੀ ਅੱਜ ਦੀ ਜਨਰੇਸ਼ਨ ਆ ਨਾ ਇਹ ਸਮਝਦਾਰ ਆ, ਠੀਕ ਹੈ। ਇਹਨਾਂ ਨੂੰ ਪਤਾ ਆ ਕਿ ਸੱਚ ਆ ਕਿ ਝੂਠ ਆ, ਠੀਕ ਹੈ। ਸਰਕਾਰਾਂ ਨੇ ਬਹੁਤ ਜ਼ੋਰ ਲਾ ਲਿਆ, ਠੀਕ ਹੈ, ਸਾਡੇ ਤੇ, ਠੀਕ ਹੈ। ਤੇ ਹੁਣ ਸਾਡੇ ਮੇਰੇ ਤੇ NIA ਦੇ ਰੇਡਾਂ ਕੀਤੀਆਂ, ਠੀਕ ਹੈ, ਮੈਨੂੰ ਤੰਗ ਪਰੇਸ਼ਾਨ ਕੀਤਾ ਗਿਆ, ਠੀਕ ਹੈ। ਬਟ ਮਹਾਰਾਜ ਦੀ ਕਿਰਪਾ ਆ ਕਿ ਸੰਗਤ ਦਾ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਆ, ਠੀਕ ਹੈ। ਤੇ ਇਹ ਜਿਹੜਾ ਸਿੱਖ ਜਿਹੜੀ ਕੌਮ ਆ ਨਾ ਇਹ ਅੱਜ ਨੌਜਵਾਨ ਜਿਹੜਾ ਜਿਹਨੂੰ ਉੜਤਾ ਪੰਜਾਬ ਕਹਿੰਦੇ ਸੀ ਨਸ਼ੇ ਕਰਦੇ ਆ ਜੀ, ਠੀਕ ਹੈ। ਸੋ ਇਹ ਉੜਤਾ ਪੰਜਾਬ ਨਹੀਂ ਹੈ, ਇਹ ਜੂਝਦਾ ਪੰਜਾਬ ਆ, ਠੀਕ ਹੈ। ਪੰਜਾਬ ਹਰ ਵਾਰੀ ਡਿੱਗਦਾ ਹੈ ਤੇ ਹਰ ਵਾਰੀ ਉੱਠਦਾ ਹੈ। ਹੜ੍ਹਾਂ ਦੇ ਮਾਹੌਲ 'ਚ ਜਿਹੜਾ ਨੈਰੇਟਿਵ ਬਣਿਆ ਸੀ ਟੁੱਟ ਗਿਆ ਇੱਕ ਤਰ੍ਹਾਂ ਦੇ ਨਾਲ ਨੌਜਵਾਨੀ ਬਾਰੇ। ਬਿਲਕੁਲ ਜੀ, ਟੁੱਟ ਗਿਆ ਜੀ। ਦੇਖੋ ਜੀ ਆਹ ਨੌਜਵਾਨ ਤੁਸੀਂ ਆਹ ਕੈਮਰਾ ਦੇਖਿਓ ਕਿੱਦਾਂ ਮੈਨੂੰ ਸ਼ੂਕਦੇ ਜਾਂਦੇ ਜੀ ਟਰੈਕਟਰ ਇਹਨਾਂ ਦੇ, ਠੀਕ ਆ, ਜਿਹੜੇ ਦਿਨ ਰਾਤ ਨਹੀਂ ਵੇਖਣ ਦੇ 24 ਘੰਟੇ ਸੇਵਾਵਾਂ ਚੱਲ ਰਹੀਆਂ ਨੇ, ਠੀਕ ਆ। ਲੱਖਾਂ ਦਾ ਡੀਜ਼ਲ ਫੂਕ ਰਹੇ ਨੇ ਆਪਣੇ ਪੱਲਿਓਂ, ਠੀਕ ਹੈ। ਸੋ ਇਹ ਜਿਹੜੀ ਸੇਵਾ ਦੀ ਭਾਵਨਾ ਹੈ ਨਾ ਇਹ ਮਹਾਰਾਜ ਨੇ ਸਾਨੂੰ 1699 ਵਿੱਚ ਬਖਸ਼ਤੀ ਸੀ, ਠੀਕ ਹੈ ਨਾ। ਸੋ ਇਹ ਜਿਹੜਾ ਹੈ ਨੌਜਵਾਨਾਂ ਨੂੰ ਜਿਹੜਾ ਸਾਡੇ ਟੈਗ ਲਾਇਆ ਜਾਂਦਾ ਕਿ ਇਹ ਤੇ ਖਤਮ ਹੋ ਗਿਆ ਜੀ, ਨਸ਼ੇ ਕਰਦੇ ਆ ਜੀ, ਬਾਹਰ ਚਲ ਗਏ ਆ ਜੀ, ਠੀਕ ਹੈ। ਬਾਹਰ ਵੀ ਸਾਡੇ ਪੰਜਾਬੀਆਂ ਨੇ ਬਹੁਤ ਸਾਥ ਦਿੱਤਾ ਸਾਡਾ, ਠੀਕ ਹੈ। ਬਟ ਤੁਸੀਂ ਨੌਜਵਾਨੀ ਜਿਹੜੀ ਅੱਜ ਬਦਨਾਮ ਕੀਤੀ ਹੋਈ ਹੈ ਨਾ, ਅੱਜ ਤੁਸੀਂ ਮੈਂ ਕਹਿੰਦਾ ਵੀ ਨੈਸ਼ਨਲ ਮੀਡੀਆ ਨੇ ਜਿਹੜਾ ਜ਼ਿਆਦਾ ਕੀਤਾ ਹੋਇਆ ਉਹ ਆ ਕੇ ਗਰਾਊਂਡ ਲੈਵਲ ਤੇ ਚੈੱਕ ਕਰਨ ਕਿੱਦਾਂ ਸੇਵਾ ਚੱਲ ਰਹੀ ਆ। ਆਏ ਨਹੀਂ ਗਰਾਊਂਡ ਲੈਵਲ ਤੇ ਕਿਸੇ ਨੇ ਕਵਰ ਨਹੀਂ ਕੀਤਾ। ਉਹ ਨਾ ਜੀ, ਮੈਂ ਕਹਿੰਦਾ ਵੀ ਕੌਣ ਆਉਂਦਾ ਜੀ। ਇੱਕ ਠੀਕ ਆ ਘੋਨੇਵਾਲ ਸਾਈਡ ਆਏ ਸੀ ਨੈਸ਼ਨਲ ਮੀਡੀਆ ਤੇ ਮਾੜਾ ਜਿਹਾ ਵਿਖਾ ਕੇ ਤੇ ਚਲੇ ਗਏ ਨੇ। ਤੁਸੀਂ ਵੇਖੋ ਵੀ ਇਹ ਕੰਮ ਸਰਕਾਰ ਦਾ ਸੀ। ਅੱਜ ਜਿਹੜਾ ਆਪਾਂ ਜਿਹੜੀ ਬਾਬਾ ਜੀ ਸੇਵਾ ਕਰ ਰਹੇ ਆ ਇਹਦੇ ਵਿੱਚ ਚਾਹੀਦਾ ਸੀ ਕਿ ਸਰਕਾਰ ਵੀ ਹਿੱਸਾ ਪਾਉਂਦੀ ਕਿ ਬਾਬਾ ਜੀ ਤੁਸੀਂ ਸੇਵਾ ਕਰ ਰਹੇ ਹੋ, ਪੂਰਾ ਸਹਿਯੋਗ ਦੇਵਾਂਗੇ। ਤੁਸੀਂ ਮੈਨੂੰ ਦੱਸੋ ਵੀ ਕਿਹੜਾ ਸਰਕਾਰ ਦਾ ਨੁਮਾਇੰਦਾ ਇੱਥੇ ਆਇਆ ਕਿ ਬਾਬਾ ਜੀ ਕਿਹੜੀ ਚੀਜ਼ ਦੀ ਲੋੜ ਹੈ ਸਾਨੂੰ, ਠੀਕ ਹੈ। ਮਤਲਬ ਇਹ ਆ ਵੀ ਇੱਥੇ ਸਰਕਾਰ ਦਾ ਬਣਦਾ ਸੀ, ਠੀਕ ਆ। ਹੁਣ ਇਹ ਜਿਹੜਾ ਆਪਾਂ ਬੰਨ ਪਾ ਰਹੇ ਆ ਇਹ ਟੈਂਪਰੇਰੀ ਆ, ਠੀਕ ਆ। ਪਾਣੀ ਦਾ ਪ੍ਰੈਸ਼ਰ ਜਦੋਂ ਆਇਆ ਇਹ ਫੇਰ ਟੁੱਟ ਜਾਣਾ ਆ, ਠੀਕ ਹੈ। ਚਲੋ ਇਹ ਆਪਾਂ ਆਪਣੇ ਲੈਵਲ ਤੇ ਜਿੰਨਾ ਕੁ ਹੋ ਸਕਦਾ ਅਸੀਂ ਇਹ ਮਤਲਬ ਸੇਵਾ ਕਰ ਰਹੇ ਹਾਂ, ਆਪਾਂ ਬੰਨ ਰਹੇ ਹਾਂ ਕਿ ਚਲੋ ਅਗਲੀ ਵਾਰੀ ਮਹਾਰਾਜ ਨਾ ਕਰੇ ਵੀ ਕੋਈ ਇਦਾਂ ਦੀ ਆਫਤ ਆਵੇ, ਠੀਕ ਹੈ। ਤੇ ਇਹ ਆ ਵੀ ਇਹ ਸਰਕਾਰ ਜਿਹੜਾ ਹੈ ਤੁਸੀਂ ਬੰਨ ਜਿਹੜਾ ਹੈ ਪੂਰੇ ਤਰੀਕੇ ਨਾਲ ਕੰਕਰੀਟ ਪਾ ਕੇ ਜਾਂ ਇਹ ਚੀਜ਼ ਕੋਈ ਐਸਾ ਮਤਲਬ ਜਿਹੜੇ ਮਤਲਬ ਤੁਸੀਂ ਡੈਮ ਬਣਾ ਸਕਦੇ ਹੋ ਏਡੇ ਤੇ ਕੀ ਗੱਲ ਤੁਸੀਂ ਆਹ ਚੀਜ਼ ਨਹੀਂ ਕਰ ਸਕਦੇ ਕਿ ਜਿਹੜੇ ਨਾਲ ਹਰ ਸਾਲ ਸਾਡੇ ਜਿਹੜੇ ਆ ਇਲਾਕਾ ਹੈ ਡੇਰਾ ਬਾਬਾ ਨਾਨਕ ਦਾ ਇਹ ਹਰ ਵਾਰ ਸੰਤਾਪ ਭੋਗਦਾ ਆ। ਬਾਬਾ ਜੀ ਹੁਣਾਂ ਨੇ ਕਿਹਾ ਇਹ ਕੰਮ ਸਰਕਾਰ ਦਾ ਸੀ, ਸਰਕਾਰ ਆਈ ਨਹੀਂ ਤੇ ਸਰਕਾਰ ਵਾਲਾ ਕੰਮ ਬਾਬਾ ਜੀ ਕਰ ਰਹੇ ਤੇ ਫਿਰ ਚਾਹੀਦਾ ਨਹੀਂ ਲੋਕਾਂ ਨੂੰ ਕਿ ਬਾਬਿਆਂ ਦੀ ਸਰਕਾਰ ਹੀ ਬਣਦੀ ਪੰਜਾਬ 'ਚ। ਬਣਨੀ ਚਾਹੀਦੀ ਹੈ ਜੀ। ਵੇਖੋ ਕੋਈ ਲੀਡਰ ਸਾਡੇ ਪਿੰਡ ਨਹੀਂ ਵੜਿਆ ਜੀ। ਜੇ ਕੋ ਆਇਆ ਵੀ ਹੈ ਤੇ ਬੰਨ ਤੇ ਖਲੋ ਕੇ ਇੱਕ ਲਫ਼ਜ਼ ਨਹੀਂ ਬੋਲਿਆ ਉਹਨਾਂ ਪਿੰਡ ਵਾਸਤੇ ਕਿਸੇ ਵਾਸਤੇ ਵੀ। ਆ ਗੋਲਾ ਢੋਲਾ ਪਿੰਡ ਹੈ, ਸਭ ਤੋਂ ਵੱਧ ਮਾਰ ਇਹਨੂੰ ਜਿਹੜੀ ਪਾਣੀ ਦੀ ਜਦੋਂ ਆ ਬੰਨ ਟੁੱਟਿਆ ਉਹ ਲੋਕਾਂ ਨੇ ਘਰਾਂ 'ਚੋਂ ਨਿਕਲ ਕੇ ਆਪਣੀਆਂ ਜਾਨਾਂ ਬਚਾਈਆਂ। ਦਾਣੇ ਸਾਰਿਆਂ ਦੇ ਖਰਾਬ ਹੋ ਗਏ, ਕਿਸੇ ਦੇ ਘਰ ਵਿੱਚ ਦਾਣਾ ਨਹੀਂ ਜੀ। ਮੰਜੇ ਬਿਸਤਰੇ ਸਭ ਕੁਝ ਭਿੱਜ ਗਿਆ। ਕੋਈ ਸਰਕਾਰ ਦਾ ਨੁਮਾਇੰਦਾ ਅੱਜ ਤੱਕ ਕਿਸੇ ਨੇ ਕੋਈ ਐਲਾਨ ਨਹੀਂ ਕੀਤਾ ਕਿ ਆਪਾਂ ਤੁਹਾਨੂੰ ਆਹ ਮਦਦ ਕਰਾਂਗੇ ਨਹੀਂ ਕਰਾਂਗੇ। ਇਹ ਜੋ ਸੰਸਥਾ ਜਾਂ ਜਿਹੜੇ ਵੀਰ ਬਾਹਰੋਂ ਰਾਸ਼ਨ ਲੈ ਕੇ ਆਉਂਦੇ ਨੇ ਉਹੀ ਮਦਦ ਕਰਨ ਦੇ। ਡੰਗਰਾਂ ਦਾ ਚਾਰੇ ਬਾਰੇ ਕਿਸੇ ਨਹੀਂ ਪੁੱਛਿਆ। ਇੱਥੇ ਵੀਰ ਫਾਰਮਰ ਜਿਹਨਾਂ 50-50 ਡੰਗਰ ਨੇ ਪੂਰਾ ਚਾਰ ਰੁੜ ਗਿਆ, 50-50 ਟਰਾਲੀਆਂ ਚਾਰ ਪਾਇਆ ਸੀ, ਤੂੜੀ ਸਾਰੀ ਰੁੜ ਗਈ, ਕਿਸੇ ਕੋ ਇਹਨਾਂ ਕੋ ਕੁਝ ਨਹੀਂ ਬਚਿਆ। ਸਰਕਾਰਾਂ ਨੇ ਕੁਝ ਨਹੀਂ ਕੀਤਾ ਵੀਰ ਜੀ। ਕੀ ਨਾਮ ਹੈ ਜੀ ਤੁਹਾਡਾ ਤੇ ਕਿੱਥੋਂ ਆਏ ਹੋ ਤੁਸੀਂ? ਮੇਰਾ ਨਾਮ ਹੈਗਾ ਜੀ ਪਰਮਜੀਤ ਸਿੰਘ। ਮੈਂ ਧਾਰੀਵਾਲ ਪਿੰਡ ਲਾਗੋਂ ਕਲਿਆਣਪੁਰ ਪਿੰਡ ਤੋਂ ਆਏ ਹੋਏ ਹਾਂ ਜੀ। ਤੇ ਖਾਸ ਤੌਰ ਤੇ ਧਾਰੀਵਾਲ ਪਿੰਡ ਇੱਕ ਸਾਈਡ ਤੇ ਰਹਿ ਜਾਂਦਾ ਤਾਂ ਤੁਸੀਂ ਇੱਥੇ ਕਿਹੜੀ ਸਮਰੱਥਾ ਦੇ ਨਾਲ ਆਏ ਹੋ ਜਾਂ ਕਿਹੜੀ ਭਾਵਨਾ ਲੈ ਕੇ ਆਏ ਹੋ? ਦੇਖੋ ਜੀ ਇਹ ਪੰਜਾਬ ਆ ਤੇ ਸਾਨੂੰ ਪਤਾ ਲੱਗਾ ਸੀ ਕਿ ਜਿੱਦਾਂ ਡੇਰਾ ਬਾਬਾ ਨਾਨਕ ਹਰ ਆਏ ਹੋਏ ਹਨ ਤੇ ਅਸੀਂ ਹਰ ਪੀੜਤਾਂ ਦੀ ਮਦਦ ਕਰਨ ਵਾਸਤੇ ਆਪਣੇ ਪਿੰਡ ਤੋਂ ਆ ਪੰਜਵਾਂ ਗੇੜਾ ਜਿਹੜਾ ਅਸੀਂ ਆਏ ਹੋਏ ਹਾਂ ਜੀ। ਤਕਰੀਬਨ ਸਾਨੂੰ ਇੱਥੇ ਅੱਜ 10 ਦਿਨ ਹੋ ਗਏ ਆ, 10-12 ਦਿਨ ਜਿਹੜੇ ਲਗਾਤਾਰ ਆ ਰਹੇ ਹਾਂ ਜੀ ਇੱਥੇ ਸੇਵਾ ਕਰਨ ਵਾਸਤੇ ਜੀ। ਤੇ ਇਸ ਕਰਕੇ ਆਏ ਹਾਂ ਜੀ ਸੇਵਾ ਕਰਨ ਦੇ ਭਾਵਨਾ ਨਾਲ ਜੀ। ਬਾਬਾ ਜੀ ਮੈਸੇਜ ਕੀ ਆ ਲੋਕਾਂ ਵਾਸਤੇ, ਕਿਉਂਕਿ ਭਵਿੱਖ ਦੇ ਵਿੱਚ ਕੁਝ ਨਾ ਕੁਝ ਚੁਣੌਤੀਆਂ ਨੇ, ਇਹਨਾਂ ਨੂੰ ਲੈ ਕੇ ਬਹੁਤ ਸਾਰੇ ਜਿਹੜੇ ਦੇਸ਼ ਵਿਦੇਸ਼ ਵਿੱਚ ਬੈਠਾ ਹੋਇਆ ਭਾਈਚਾਰਾ ਉਹਨਾਂ ਦੇ ਵੱਲੋਂ ਮੈਸੇਜ ਲਾਏ ਜਾ ਰਹੇ ਕਿ ਸਾਨੂੰ ਦੱਸੋ ਕਿ ਫਿਊਚਰ ਦੀ ਪਲੈਨਿੰਗ ਕੀ ਹੈ, ਕੀ ਕੀਤਾ ਜਾਵੇ ਆਪਦੇ ਕਿਰਤੀ ਲੋਕਾਂ ਵਾਸਤੇ? ਬਿਲਕੁਲ ਜੀ, ਮੈਂ ਕਹਿੰਦਾ ਕਿ ਬਹੁਤ ਮਹਾਰਾਜ ਦੀ ਕਿਰਪਾ ਹੋਈ ਹੈ ਕਿ ਜਿਹੜੇ ਆ ਪੰਜਾਬ ਤੇ ਆਫਤ ਆਈ ਹੈ ਨਾ ਇਹਨੇ ਸਾਰੇ ਪੰਜਾਬ ਨੂੰ ਇਕੱਠਾ ਕਰਤਾ। ਲੋਕ ਆਪਣੇ ਮਤਭੇਦ ਛੱਡ ਕੇ, ਜੇ ਕੋਈ ਕਹਿੰਦਾ ਸੀ ਕਿ ਮੇਰੀ ਉਹਦੇ ਨਾਲ ਨਹੀਂ ਬਣਦੀ, ਮੇਰੀ ਉਹਨਾਂ ਨਹੀਂ ਬਣਦੀ, ਲੋਕ ਆਪਣੇ ਮਤਭੇਦ ਛੱਡ ਕੇ ਅੱਜ ਪੰਜਾਬ ਨੂੰ ਬਚਾਉਣ ਵਾਸਤੇ ਜੂਝ ਰਹੇ ਨੇ, ਠੀਕ ਹੈ। ਸੋ ਇਹ ਗੁਰੂ ਸਾਹਿਬ ਕਲਾ ਵਰਤਾ ਰਹੇ ਨੇ ਕਿ ਜਿਹੜਾ ਕਹਿੰਦੇ ਸੀ ਕਿ ਪੰਜਾਬ ਦੋ ਫੜ ਹੋਇਆ ਪਿਆ ਜਾਂ ਇਹਨਾਂ ਦੀ ਯੂਨਿਟੀ ਹੈ ਨਹੀਂ ਆ, ਅੱਜ ਨੌਜਵਾਨ ਜਿੰਨੇ ਵੀ ਜਥੇਬੰਦੀਆਂ ਇੱਕ ਹੋ ਕੇ ਕੰਮ ਕਰ ਰਹੀਆਂ ਨੇ। ਸੋ ਇਹ ਚੀਜ਼ ਆ ਕਿ ਜੇ ਇਦਾਂ ਹੀ ਚੱਲਦਾ ਰਿਹਾ
ਠੀਕ ਹੈ। ਸੋ ਉਹ ਸਮਾਂ ਦੂਰ ਨਹੀਂ ਹੈ ਜਦੋਂ ਇੱਥੇ ਖਾਲਸੇ ਦੀ ਸਰਕਾਰ ਹੋਵੇਗੀ, ਠੀਕ ਹੈ। ਸਾਨੂੰ ਮਤਲਬ ਆਪਣੇ ਹੱਕ ਲੈਣ ਵਾਸਤੇ ਕਿਤੇ ਤਰਲੇ ਮਾਰਨੇ ਨਹੀਂ ਪੈਣਗੇ, ਠੀਕ ਹੈ। ਸਾਨੂੰ ਕੁਝ ਨਹੀਂ ਕਰਨਾ ਪਏਗਾ। ਬਸ ਮੇਰੀ ਬੇਨਤੀ ਹੈ ਕਿ ਨੌਜਵਾਨ ਏਕਾ ਬਣਾ ਕੇ ਰੱਖੇ, ਜਥੇਬੰਦੀਆਂ ਏਕਾ ਬਣਾ ਕੇ ਰੱਖਣ। ਵਿਦੇਸ਼ਾਂ ਵਿੱਚ ਜਿਹੜੇ ਸਾਡੀ ਜਥੇਬੰਦੀਆਂ ਵੀ ਬੈਠੀਆਂ ਨੇ, ਸਾਨੂੰ ਸਪੋਰਟ ਕਰਦੀਆਂ ਨੇ, ਜਾਂ ਜਿਹੜੇ ਨੌਜਵਾਨ ਉੱਥੇ ਬੈਠੇ ਨੇ ਉਹ ਬਹੁਤ ਜ਼ਿਆਦਾ ਸਾਨੂੰ ਸਪੋਰਟ ਕਰ ਰਹੇ ਨੇ। ਸੋ ਜਿਹਦਾ ਆਉਣ ਵਾਲਾ ਜਿਹੜਾ ਇਹ ਸਮਾਂ ਆ, ਇਹ ਆਉਣ ਵਾਲਾ ਬਹੁਤ ਸੁਨਹਿਰੀ ਹੋਵੇਗਾ, ਠੀਕ ਹੈ। ਕਿਉਂਕਿ ਹੁਣ ਨੌਜਵਾਨ ਜਾਗ ਚੁੱਕਿਆ, ਠੀਕ ਹੈ। ਨੌਜਵਾਨ ਹੁਣ ਮਤਲਬ ਇਹਨਾਂ ਨੂੰ ਕਹਿ ਲਓ ਕਿ ਹੁਣ ਜੇ ਕੋਈ ਜਿੰਨੇ ਮਰਜ਼ੀ ਨੈਰੇਟਿਵ ਤੁਸੀਂ ਮਤਲਬ ਕਰ ਲਓ ਕਿ ਇਹ ਇਦਾਂ ਹੈ ਉੱਦਾਂ, ਇਹ ਹੁਣ ਨਹੀਂ ਹੋਣਾ, ਠੀਕ ਹੈ। ਹੁਣ ਜਿਹੜਾ ਨੌਜਵਾਨ ਜਾਗ ਚੁੱਕਾ ਆ, ਠੀਕ ਹੈ। ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜਾ ਨੌਜਵਾਨ ਹੀ ਨਾ, ਇਹ ਸਰਕਾਰਾਂ ਨੂੰ ਮੱਥਾ ਲਾ ਕੇ ਦੱਸੇਗਾ, ਸਰਕਾਰਾਂ ਦੇ ਨਾਲ, ਤੇ ਉਹਨਾਂ ਨੂੰ ਮੂੰਹ ਤੋੜਵਾ ਜਵਾਬ ਦੇਗਾ। ਜਿਹੜੇ ਲੀਡਰ ਇੱਥੇ ਆਉਂਦੇ ਨੇ ਸਿਰਫ ਫੋਟੋਆਂ ਖਿਚਾ ਕੇ ਚਲੇ ਗਏ, ਠੀਕ ਹੈ। ਦੱਸੋ ਵੀ ਕਿਹੜਾ ਲੀਡਰ ਆਇਆ ਜਿਹੜਾ ਕਿ ਮਤਲਬ ਕਵੇ ਕਿ ਹਾਂ ਵੀ ਮੈਂ ਇੱਥੇ ਇੰਨੀ ਗ੍ਰਾਂਟ ਜਾਰੀ ਕਰਦਾ, ਜਾਂ ਕਿਸੇ ਨੇ ਕੁਛ ਨਹੀਂ ਕੀਤਾ, ਸਿਰਫ ਮਾੜਾ ਜਿਹਾ, ਠੀਕ ਆ, ਕੋਈ ਨੋਟਾਂ ਦੀ ਥੱਦੀ ਦੇ ਕੇ, ਠੀਕ ਆ, ਬਸ ਇੱਕ ਸਿੰਪਥੀ ਲੈ ਲਈ ਕਿ ਜਿੰਨੀ ਮੈਂ ਬਹੁਤ ਕੀਤਾ, ਠੀਕ ਆ। ਇੰਨੇ ਨਾਲ ਕੁੱਖ ਨਹੀਂ ਬਣਨਾ, ਠੀਕ ਹੈ। ਤੁਸੀਂ ਇੰਨਾ ਸਰਕਾਰਾਂ ਦਾ ਪੈਸਾ ਲੁੱਟਿਆ ਆ, ਠੀਕ ਆ। ਮੈਂ ਕਹਿੰਦਾ ਵੀ ਜੇ ਇੱਕ ਪੰਜਾਬ ਦਾ ਲੀਡਰ ਇੱਕ ਹੀ ਆਪਣੀ ਜਿਹੜੀ ਜਿੰਨੀ ਵੀ ਉਹਦੀ ਜਾਇਦਾਦ ਆ ਨਾ, ਜਿੰਨੀ ਉਹਨੇ ਬਣਾਈ ਆ, ਜੇ ਉਹੀ ਜਾਰੀ ਕਰਦੇ ਨਾ, ਸਾਰੇ ਪੰਜਾਬ ਦਾ ਜਿਹੜਾ ਹੱਲ ਹੋ ਜਾਂਦਾ ਆ। ਤੇ ਡੇਰਾ ਬਾਬਾ ਨਾਨਕ ਦੇ ਬਹੁਤ ਸਾਰੇ ਪਿੰਡਾਂ ਦੀਆਂ ਅਜਿਹੀਆਂ ਤਸਵੀਰਾਂ ਨੇ ਕਿ ਜਿਹੜੇ ਆਰਜੀ ਤੁਸੀਂ ਬੰਨ੍ਹ ਟੁੱਟੇ ਹੋਏ ਨੇ, ਉਹਨਾਂ ਨੂੰ ਬੰਨ੍ਹ ਲਾਉਣ ਨੂੰ ਲੈ ਕੇ ਬਹੁਤ ਸਾਰੇ ਭਾਈਚਾਰੇ ਵੱਲੋਂ, ਨੌਜਵਾਨਾਂ ਵੱਲੋਂ, ਬਜ਼ੁਰਗਾਂ ਦੇ ਵੱਲੋਂ ਵੱਡਾ ਯਤਨ ਕੀਤਾ ਜਾ ਰਿਹਾ ਹੈ। ਜਿਹੜਾ ਪਾਣੀ ਕਾਲੇ ਰੰਗ ਦਾ ਹੋ ਚੁੱਕਾ ਹੈ, ਤਾਂ ਇੱਥੇ ਪਾਣੀ ਭਰਦਾ ਹੋਇਆ ਵੀ ਨਜ਼ਰ ਆਇਆ ਹੈ। ਤਾਂ ਪਾਣੀ ਦੇ ਵਿੱਚ ਖੜੋਤ ਹੋਣ ਦੇ ਕਾਰਨ ਵੱਡੀਆਂ ਸਮੱਸਿਆਵਾਂ ਦਾ ਆਮ ਲੋਕਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਵੀ ਛੋਟੇ ਛੋਟੇ ਬੱਚੇ ਜਿਹੜੇ ਸਕੂਲ ਭੇਜੇ ਗਏ ਸੀ ਦੂਰ ਪੜ੍ਹਨ ਵਾਸਤੇ, ਉਹਨਾਂ ਨੂੰ ਮਾਪੇ ਆਪਣੇ ਘਰਾਂ ਨੂੰ ਲੈ ਕੇ ਜਾਂਦੇ ਹੋਏ ਨਜ਼ਰ ਆ ਰਹੇ। ਤਾਂ ਫਸਲਾਂ ਦੀ ਵੀ ਬੁਰੀ ਤਰ੍ਹਾਂ ਦੇ ਨਾਲ ਬਰਬਾਦੀ ਹੋਈ ਆ। ਤਾਂ ਵੱਡੀ ਤਾਦਾਦ ਦੇ ਵਿੱਚ ਜਿਹੜੀਆਂ ਸਮਾਜ ਸੇਵੀ ਜਥੇਬੰਦੀਆਂ ਨੇ, ਜਾਂ ਜਿਹੜੇ ਸਮਾਜ ਦਾ ਭਲਾ ਲੋਚਣ ਵਾਲੇ ਲੋਕ ਨੇ, ਉਹ ਵੱਡੀਆਂ ਸੇਵਾਵਾਂ ਕਰਦੇ ਹੋਏ ਨਜ਼ਰ ਆ ਰਹੇ ਨੇ, ਜਿਹਦੇ ਵਿੱਚ ਟਰੈਕਟਰ ਟਰਾਲੀਆਂ ਆਪ ਮੁਹਾਰੇ ਲੈ ਕੇ ਮਿੱਟੀ ਦੇ ਨਾਲ ਭਰ ਕੇ ਇਸ ਬੰਨ ਨੂੰ ਡੱਕਾ ਲਾਉਣ ਵਾਸਤੇ ਇਸ ਜਗ੍ਹਾ ਦੇ ਉੱਪਰ ਲਾਮਬੰਦ ਹੋਇਆ ਜਾ ਰਿਹਾ। ਤਾਂ ਜਿਹੜੀਆਂ ਸਮੁੱਚੀਆਂ ਤਸਵੀਰਾਂ ਨੇ ਡੇਰਾ ਬਾਬਾ ਨਾਨਕ ਦੇ ਬਹੁਤ ਸਾਰੇ ਪਿੰਡ, ਜਿਨ੍ਹਾਂ ਦੇ ਵਿੱਚ ਅਗਵਾਨ, ਰੱਤੜ, ਧਰਮਕੋਟ ਪੱਤਨ, ਬਹੁਤ ਸਾਰੇ ਅਜਿਹੇ ਪਿੰਡਾਂ ਦੇ ਵਿੱਚ ਵੱਖ-ਵੱਖ ਯਤਨ ਕੀਤੇ ਜਾ ਰਹੇ ਨੇ। ਕਿਉਂਕਿ ਜਿੱਦਾਂ ਹੀ ਇਹ ਪਰਲੇ ਪਾਸੇ ਤੋਂ ਰਾਵੀ ਦਾ ਬੰਨ ਟੁੱਟਦਾ ਹੈ ਤੇ ਉਸ ਤੋਂ ਬਾਅਦ ਇਹ ਪੰਜਾਬ ਦੇ ਬਹੁਤ ਸਾਰੇ ਡੇਰਾ ਬਾਬਾ ਨਾਨਕ ਦੇ ਅਜਨਾਲਾ ਦੇ ਬਹੁਤ ਸਾਰੇ ਪਿੰਡਾਂ ਦਾ ਨੁਕਸਾਨ ਹੁੰਦਾ ਹੈ, ਤਾਂ ਜਿਹਦੇ ਨਾਲ ਲੋਕਾਂ ਦੇ ਘਰ ਢਹਿ ਜਾਂਦੇ ਨੇ, ਫਸਲਾਂ ਬਰਬਾਦ ਹੋ ਜਾਂਦੀਆਂ ਨੇ। ਇੰਨੀ ਵੱਡੀ ਤਾਦਾਦ ਦੇ ਵਿੱਚ ਪਾਣੀ ਦਾ ਇਜ਼ਾਫਾ ਹੋਣ ਦੇ ਕਾਰਨ ਬਹੁਤ ਸਾਰੇ ਪਰਿਵਾਰਾਂ ਨੂੰ, ਬਹੁਤ ਸਾਰੇ ਘਰਾਂ ਨੂੰ ਆਪਦਾ ਸਾਰਾ ਕੁਝ ਛੱਡ ਕੇ ਦੂਰ ਸੇਫ ਜਗ੍ਹਾ ਦੇ ਉੱਪਰ ਪਹੁੰਚਣਾ ਪੈਂਦਾ ਹੈ। ਪਰ ਕੁਝ ਅਜਿਹੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਨ੍ਹਾਂ ਨੂੰ ਦੇਖ ਕੇ ਮਨ ਦੇ ਵਿੱਚ ਵੱਡਾ ਸਹਿਮ ਪੈਦਾ ਹੋਇਆ ਹੈ। ਪਸ਼ੂਆਂ ਦੀਆਂ ਜਾਨਾਂ ਚਲੇ ਗਈਆਂ, ਇੱਥੋਂ ਤੱਕ ਕਿ ਕੁਝ ਲੋਕ ਜਿਹੜੇ ਨੇ ਉਹਨਾਂ ਦੀਆਂ ਵੀ ਜਾਨਾਂ ਗਈਆਂ ਨੇ। ਔਰ ਖ਼ਾਸ ਤੌਰ ਤੇ ਪਾਣੀ ਦੇ ਵਹਾਅ ਘਟਣ ਤੋਂ ਬਾਅਦ, ਪਾਣੀ ਦੇ ਲਹਿ ਜਾਣ ਤੋਂ ਬਾਅਦ ਲੋਕਾਂ ਦੇ ਸਾਹਮਣੇ ਵੱਡੀ ਸਮੱਸਿਆ ਇਹ ਹੈ ਕਿ ਇੱਕ ਪਾਣੀ ਦੀ ਖੜੋਤ ਕਾਰਨ ਪਾਣੀ ਜਿੱਥੇ ਬਦਬੂ ਮਾਰਿਆ, ਤਾਂ ਉੱਥੇ ਬਿਮਾਰੀਆਂ, ਖਾਰਸ਼ ਵਰਗੀਆਂ ਜਾਂ ਇਸ ਤਰ੍ਹਾਂ ਦੀਆਂ ਹੋਰ ਜਿਹੜੀਆਂ ਬਿਮਾਰੀਆਂ ਨੇ, ਉਹਨਾਂ ਬਿਮਾਰੀਆਂ ਦੇ ਵਿੱਚ ਵੀ ਇਜ਼ਾਫਾ ਹੋਇਆ। ਤਾਂ ਇਸ ਵੇਲੇ ਦੇਸ਼ ਵਿਦੇਸ਼ ਦੇ ਵਿੱਚ ਵਸਣ ਵਾਲਾ ਜਿਹੜਾ ਸਮੁੱਚਾ ਭਾਈਚਾਰਾ ਹੈ, ਤਾਂ ਉਹਨਾਂ ਦੀ ਮੁੱਢਲੀ ਜ਼ਿੰਮੇਵਾਰੀ ਇਹ ਬਣਦੀ ਹੈ ਕਿ ਆਪਦੇ ਭਾਈਚਾਰੇ ਦਾ ਮੁੜ ਵਸੇਬਾ ਕਰਾਉਣ ਵਾਸਤੇ ਜਿਹੜੇ ਲੋਕਾਂ ਦੇ ਘਰ ਢਹਿ ਚੁੱਕੇ ਨੇ, ਜਿਹੜੇ ਬਿਲਕੁਲ ਅਸਮਰੱਥ ਨੇ, ਜਾਂ ਜਿਨ੍ਹਾਂ ਲੋਕਾਂ ਦੇ ਕੰਮ ਬਰਬਾਦ ਹੋ ਚੁੱਕੇ ਨੇ, ਫਸਲਾਂ ਤਬਾਹ ਹੋ ਗਈਆਂ, ਉਹਨਾਂ ਦਾ ਮੁੜ ਵਸੇਬਾ ਕਿਸ ਤਰੀਕੇ ਦੇ ਨਾਲ ਕੀਤਾ ਜਾਣਾ ਚਾਹੀਦਾ। ਤਾਂ ਇਸੇ ਨੂੰ ਲੈ ਕੇ ਸਮੁੱਚੀ ਪਲੈਨਿੰਗ ਤੈਅ ਕੀਤੀ ਜਾਣੀ ਚਾਹੀਦੀ ਹੈ। ਜਦੋਂ ਤੱਕ ਇੱਕ ਬਲੂ ਪ੍ਰਿੰਟ ਜਾਂ ਰੋਡ ਮੈਪ ਨਹੀਂ ਬਣ ਜਾਂਦਾ, ਉਦੋਂ ਤੱਕ ਇਹ ਪੰਜਾਬ ਦੇ ਲੋਕ ਇਹਨਾਂ ਚੁਣੌਤੀਆਂ ਤੋਂ ਜੂਝਣਗੇ। ਹਾਲ ਦੇ ਵਿੱਚ ਸੈਂਟਰ ਸਰਕਾਰ ਦੇ ਵੱਲੋਂ 1600 ਕਰੋੜ ਦਾ ਜਿਹੜਾ ਫੰਡ ਤਾਂ ਜਾਰੀ ਕਰ ਦਿੱਤਾ ਗਿਆ, ਪਰ ਵੱਡੀ ਚੁਣੌਤੀ ਇਹ ਹੈ ਕਿ ਭਰਪਾਈ ਬਹੁਤ ਵੱਡੀ ਤਾਦਾਦ ਦੇ ਵਿੱਚ ਹੋਵੇਗੀ, ਕਿਉਂਕਿ ਬਹੁਤ ਜ਼ਿਆਦਾ ਫੰਡ ਚਾਹੀਦਾ ਹੈ। ਜਿੰਨੇ ਪੰਜਾਬ ਦੇ ਜ਼ਿਲ੍ਹੇ ਤਬਾਹ ਹੋਏ ਨੇ, ਜਿਹੜੇ ਹੜ੍ਹਾਂ ਦੇ ਨਾਲ ਨੁਕਸਾਨੇ ਗਏ ਨੇ, ਫਸਲਾਂ ਬਰਬਾਦ ਹੋਈਆਂ ਨੇ, ਸਾਰਾ ਕੁਝ ਤੈਸ਼ ਨੈਸ਼ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ। ਤਾਂ ਖਾਸ ਤੌਰ ਤੇ तमाम ਸਾਰੀ ਜਾਣਕਾਰੀ ਤੁਹਾਡੇ ਨਾਲ ਕੈਮਰੇ ਦੀ ਅੱਖ ਤੋਂ ਸਾਂਝੀ ਕੀਤੀ ਹੈ। ਗਰਾਊਂਡ ਦੀ ਰਿਐਲਿਟੀ ਦਿਖਾ ਰਹੇ ਹਾਂ ਕਿ ਇਸ ਵੇਲੇ ਲੋਕਾਂ ਨੂੰ ਕਿਸ ਤਰੀਕੇ ਦੇ ਨਾਲ, ਕਿਹੜੀ ਔਕੜਾਂ ਤੋਂ ਕਿਸ ਤਰੀਕੇ ਦੇ ਨਾਲ ਬਚਾਇਆ ਜਾ ਸਕਦਾ ਹੈ। ਤਾਂ ਇਹਦੇ ਉੱਪਰ ਵੀ तमाम ਸਾਰੀ ਨਜ਼ਰ ਆਵੇਗੀ। ਅੱਗੇ ਵੀ ਜਿਹੜੇ ਗਰਾਊਂਡ ਦੇ ਹਾਲਾਤ ਨੇ ਜਾਂ ਲੋਕਾਂ ਦੇ ਸਾਹਮਣੇ ਸਮੱਸਿਆਵਾਂ ਨੇ, ਉਹਨਾਂ ਦੇ ਬਾਬਤ ਤੁਹਾਡੇ ਦਰਮਿਆਨ ਪੂਰਾ ਦ੍ਰਿਸ਼ ਲੈ ਕੇ ਹਾਜ਼ਰ ਹੋਵਾਂਗੇ। ਅੰਦਰਲੇ ਪਾਸੇ ਤੋਂ ਵੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਕਿ ਇੰਨੀ ਜ਼ਿਆਦਾ ਮਿੱਟੀ ਹੋਣ ਦੇ ਬਾਵਜੂਦ, ਇੰਨੀ ਜ਼ਿਆਦਾ ਰੇਤਾ ਘਰ ਦੇ ਵਿੱਚ ਭਰ ਜਾਣ ਦੇ ਕਾਰਨ ਔਰ ਵੱਡੀ ਤਾਦਾਦ ਦੇ ਵਿੱਚ ਪਾਣੀ ਨੇ ਇਹਨਾਂ ਦਾ ਘਰ
ਕਿਵੇਂ ਨੁਕਸਾਨਿਆ। ਇੱਧਰਲੀਆਂ ਅੰਦਰਲੀਆਂ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਵਰਤੋਂ ਵਾਲਾ ਸਾਜੋ ਸਮਾਨ ਸੀ, ਪੱਖਾ ਸੀ, ਕੂਲਰ ਸੀ, ਏਸੀ ਸੀ, ਉਹ ਸਾਰਾ ਕੁਝ ਤਬਾਹ ਹੁੰਦਾ ਹੋਇਆ ਨਜ਼ਰ ਆ ਰਿਹਾ। ਇਹ ਜਿਹੜੇ ਮੰਜੇ ਨੇ ਇਹਨਾਂ ਦੇ ਵਿੱਚ ਵੀ ਮਿੱਟੀ ਭਰੀ ਹੋਈ ਹੈ। ਇਹ ਜਿਹੜੇ ਘਰ ਦੀ ਵਰਤੋਂ ਵਾਲੇ ਬਰਤਨ ਸਨ ਉਹ ਵੀ ਇੱਥੇ ਮਿੱਟੀ ਦੇ ਨਾਲ ਪੂਰੇ ਜੰਮੇ ਹੋਏ ਨਜ਼ਰ ਆ ਰਹੇ ਨੇ। ਤਾਂ ਇਸੇ ਨੂੰ ਲੈ ਕੇ ਇਸ ਘਰ ਦੇ ਪਰਿਵਾਰ ਦੇ ਵਿੱਚੋਂ ਇੱਕ ਨੌਜਵਾਨ ਹੈ ਸਾਡੇ ਨਾਲ, ਉਹਨਾਂ ਦੇ ਨਾਲ ਗੱਲਬਾਤ ਕਰਦੇ। ਬਾਈ ਜੀ, ਤੁਸੀਂ ਇੱਥੋਂ ਦੇ ਰਹਿਣ ਵਾਲੇ ਹੋ, ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ, ਇੱਥੋਂ ਦੇ ਰਹਿਣ ਵਾਲੇ ਅਸੀਂ। ਤੇ ਤੁਸੀਂ ਪਹਿਲਾਂ ਜੱਦੀ ਰਹਿ ਰਹੇ ਹੋ ਕਿ ਇਹ ਪਹਿਲੀ ਵਾਰੀ ਜ਼ਮੀਨ ਖਰੀਦ ਕੇ ਜ਼ਮੀਨ ਖਰੀਦੀ ਆ, ਸਾਨੂੰ ਥੋੜਾ ਚਿਰ ਹੀ ਹੋਇਆ ਜੇ ਇੱਥੇ ਰਹਿੰਦਿਆਂ ਨੂੰ, ਤਕਰੀਬਨ ਸਾਲ ਡੇਢ ਸਾਲ ਹੀ ਹੈ ਜਿਹੜਾ। ਪਹਿਲਾਂ ਕਿੱਥੇ ਰਹਿੰਦੇ ਸੀ? ਪਹਿਲਾਂ ਅਸੀਂ ਰਹਿੰਦੇ ਸੀ ਪਠਾਨਕੋਟ। ਉੱਥੋਂ ਇੱਥੇ ਵਸੇਬਾ ਕਰਨ ਦਾ ਕਾਰਨ ਕੀ ਸੀਗਾ? ਉੱਥੋਂ ਨਾ ਬ੍ਰਦਰ ਦੇ ਨਾ ਲੰਗਸ ਦੇ ਵਿੱਚ ਨਾ ਫੰਗਸ ਲੱਗ ਜਾਂਦੀ ਸੀ ਤੇ ਉਹਦਾ ਨਾ ਟ੍ਰੀਟਮੈਂਟ ਪੀਜੀਆਈ ਤੋਂ ਕਾਫੀ ਲੰਬੇ ਸਮੇਂ ਤੋਂ ਚੱਲਦਾ ਆ। ਤੇ ਉਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਇਹਨੂੰ ਨਾ, ਜਿੱਥੋਂ ਪਹਿਲਾਂ ਵੈਸੇ ਸਾਡੇ ਇੱਥੇ ਰਮਦਾਸ ਦੇ ਲਾਗੇ ਨਾ ਬੌਲੀ ਪਿੰਡ ਸੀ, ਉੱਥੋਂ ਦੇ ਰਹਿਣ ਵਾਲੇ ਹਾਂ, ਉਹਨਾਂ ਨੇ ਸਾਨੂੰ ਕਿਹਾ ਕਿ ਜਿਸ ਜਗ੍ਹਾ ਤੇ ਇਹਦਾ ਜਨਮ ਹੋਇਆ ਨਾ, ਤੈਨੂੰ ਉਸ ਏਰੀਆ ਦੇ ਵਿੱਚ ਲੈ ਜਾਓ ਤੇ ਇਹਦਾ ਫਰਕ ਪੈ ਸਕਦਾ ਆ, ਕਿਉਂਕਿ ਇਹਨੂੰ ਨਾ ABP ਨਾਂ ਦੀ ਬਿਮਾਰੀ ਆ, ਉਹਦਾ ਕੋਈ ਇਲਾਜ ਨਹੀਂ ਹੈਗਾ। ਤੇ ਉਹ ਵੀ ਸਿਰਫ ਮਤਲਬ ਕਿ ਆਕਸੀਜਨ ਦੇ ਉੱਪਰ ਹੀ ਆ ਕਿ ਜੇ ਉਹ ਆਕਸੀਜਨ ਬਾਹਰੀ ਨਹੀਂ ਲੈਂਦਾ ਤੇ ਫਿਰ ਉਹਦੀ ਜਿਹੜੀ ਸੈਚੂਰੇਸ਼ਨ ਘਟਦੀ ਜਾਂਦੀ ਆ ਤੇ ਉਹਨੂੰ ਸਾਹ ਲੈਣ 'ਚ ਤੰਗੀ ਆ ਜਾਂਦੀ ਆ। ਇਹ ਜਿਹੜਾ ਜਿੰਨਾ ਵੀ ਤੁਹਾਡਾ ਘਰ ਦਾ ਨੁਕਸਾਨ ਹੋ ਗਿਆ, ਤਾਂ ਇਸ ਚੀਜ਼ ਦਾ ਆਈਡੀਆ ਸੀ ਤੁਹਾਨੂੰ ਕਿ ਪਾਣੀ ਇੰਨੀ ਜਲਦੀ ਘਰ ਦੇ ਵਿੱਚ ਆ ਜਾਊਗਾ? ਨਹੀਂ, ਇਹੋ ਜਿਹਾ ਕੋਈ ਆਈਡੀਆ ਨਹੀਂ ਸੀ, ਕਿਉਂਕਿ ਅਸੀਂ ਕਦੀ ਸੁਣਿਆ ਹੀ ਨਹੀਂ ਸੀ। 1988 ਦੇ ਵਿੱਚ ਜਦੋਂ ਕਿਤੇ ਫਲੱਡ ਆਇਆ ਸੀ, ਉਹ ਵੀ ਜਿਹੜੇ ਸਾਡੇ ਯੋਧੇ ਸੀ ਉਹਨਾਂ ਨੂੰ ਖਤਮ ਕਰਨ ਵਾਸਤੇ ਗਵਰਨਮੈਂਟ ਨੇ ਜਿਹੜਾ ਹੀ ਪਾਣੀ ਇੱਕਦਮ ਛੱਡਿਆ ਸੀ। ਤੇ ਉਸ ਤੋਂ ਬਾਅਦ ਆ ਤੇ ਕਦੀ ਪਾਣੀ ਦਾ ਕੋਈ ਨਾਮੋ ਨਿਸ਼ਾਨ ਨਹੀਂ ਹੈਗਾ ਤੇ ਨਾ ਕੋਈ ਏਸੀ ਦਾ ਆਈਡੀਆ ਸੀ ਕਿ ਇੰਨਾ ਜ਼ਿਆਦਾ ਪਾਣੀ ਆ ਸਕਦਾ ਹੈ ਤੇ ਇੰਨਾ ਨੁਕਸਾਨ ਕਰ ਸਕਦਾ ਆ। ਕਿੰਨਾ ਪਾਣੀ ਸੀਗਾ ਤੁਹਾਡੇ ਘਰ 'ਚ? ਇੱਥੇ ਕੋਈ 7 ਫੁੱਟ ਦੇ ਰਾਉਂਡ ਪਾਣੀ ਇੱਥੇ ਜਿਹੜਾ ਆ ਉਹ ਚੱਲ ਚੁੱਕਿਆ ਆ। ਜਿੰਨਾ ਚਿਰ ਜਿਹੜੇ ਅੱਗੇ ਬੰਨ ਨਹੀਂ ਟੁੱਟੇ ਤੇ ਉਹਨਾਂ ਚਿਰ ਪਾਣੀ ਇੱਥੇ ਇਕੱਠਾ ਹੁੰਦਾ ਗਿਆ। ਜਦੋਂ ਬੰਨ ਟੁੱਟੇ, ਉੱਪਰ ਦੀ ਪਾਣੀ ਜਾ ਕੇ ਬੰਨਾਂ ਦੇ ਉਹਦੀ ਫਿਰ ਥਾਂ ਤੋਂ ਜਿੱਥੋਂ ਕਮਜ਼ੋਰ ਲੱਗੇ ਬੰਨ, ਉੱਥੋਂ ਟੁੱਟ ਕੇ ਫਿਰ ਪਾਣੀ ਹੌਲੀ ਹੌਲੀ ਜਿਹੜਾ ਹੀ ਘਟਣ ਲੱਗਾ। ਤੇ ਪਾਣੀ ਘਟਦਿਆਂ ਵੀ ਸਿਰਫ ਅਜੇ ਆ 3 ਕੁ ਦਿਨ ਹੋਏ ਆ ਕਿ ਇੱਥੋਂ ਪਾਣੀ ਜਿਹੜਾ ਆ ਉਹ ਸੁੱਕਾ ਆ। ਕਿੰਨੇ ਕੁ ਚਿਰ 'ਚ ਜਿਹੜਾ ਕੋਈ ਸਮਾਂ ਪੀਰੀਅਡ ਹੋਏਗਾ ਕਿ ਕਿੰਨੇ ਕੁ ਟਾਈਮ 'ਚ ਜਿਹੜਾ ਤੁਹਾਡੇ ਘਰ 'ਚ ਪਾਣੀ ਭਰ ਗਿਆ ਸੀਗਾ? ਇਹ ਕੋਈ ਇੰਨਾ ਕੁ ਟਾਈਮ ਲੱਗਾ ਸੀ ਕਿ ਥੋੜਾ ਸਮਾਨ ਸੀ ਨਾ ਜਿਹੜਾ, ਤੇ ਮੈਂ ਇਹਨੂੰ ਪਹਿਲਾਂ ਦੇ ਪਸ਼ੂ ਵੈਸੇ ਸਾਡੇ ਮੋਸਟਲੀ ਖੁੱਲੇ ਹੀ ਰਹਿੰਦੇ ਆ, ਅਸੀਂ ਬੰਨ੍ਹਦੇ ਨਹੀਂਗੇ। ਤੇ ਇੱਕ ਅੱਧਾ ਪਸ਼ੂ ਵੱਜਾ ਸੀ ਤੇ ਉਹਨੂੰ ਖੋਲਿਆ ਤੇ ਘਰ ਦਾ ਸਮਾਨ ਜਿਹੜਾ ਸੀ ਨਾ ਮੈਂ ਥੋੜਾ ਇਹਨੂੰ ਉੱਪਰ ਰੱਖਣ ਲੱਗ ਪਿਆ ਵੀ ਚੱਲ ਜੇ ਪਾਣੀ ਆਊਗਾ, ਕੋਈ 2-4 ਫੁੱਟ ਪਾਣੀ ਹੋਊਗਾ ਤੇ ਉਹ ਨੁਕਸਾਨ ਨਹੀਂ ਕਰੂਗਾ। ਔਰ ਇੰਨੇ ਰੱਖਦਿਆਂ ਜਦੋਂ ਮੈਂ ਇੱਥੋਂ ਵਾਪਸ ਚੱਲਿਆ ਤੇ ਮੇਰੇ ਗਲ ਪਾਣੀ ਹੋ ਗਿਆ ਸੀ। ਤੇ ਸ਼ਾਇਦ ਕੋਈ 5-7 ਮਿੰਟ ਪਾਣੀ ਨੇ ਜਿਹੜੇ ਲਾਏ ਆ ਉੱਪਰ ਜਾਣ ਲੱਗਿਆ। ਕੱਢਿਆ ਵੀ ਤੁਹਾਨੂੰ ਕਿਸੇ ਨੇ ਬਾਹਰ ਕਿ ਤੁਸੀਂ ਸਾਡੇ ਵੀਰ ਉਹਨਾਂ ਨੇ ਜਿਹੜਾ ਅਸੀਂ ਇੱਥੋਂ ਬੰਨ ਤੇ ਚੜ ਗਏ ਹਾਂ, ਤੁਸੀਂ ਦੇ ਉੱਪਰ ਚੜ ਗਏ ਹਾਂ ਤੇ ਉਸ ਤੋਂ ਬਾਅਦ ਆ ਨਾ ਅੱਗੋਂ ਸਾਡੇ ਵੀਰ ਹੋਣੀ ਆ ਤੇ ਇਹ ਸਾਨੂੰ ਰਾਤ ਫਿਰ ਲੈ ਕੇ ਗਏ ਸੀ। ਇਹਨਾਂ ਦੀ ਲੇਬਰ ਹੀ ਬੰਬੀ ਤੇ ਇਹ ਉਹਨਾਂ ਨੂੰ ਲੈਣ ਆਏ ਤੇ ਨਾਲ ਹੀ ਇਹ ਫਿਰ ਸਾਨੂੰ ਜਿਹੜੇ ਹੀ ਇੱਥੋਂ ਲੈ ਕੇ ਗਏ, ਕਿਉਂਕਿ ਪਾਣੀ ਨਾ ਸੜਕ ਦੇ ਉੱਪਰ ਦੀ ਹੋ ਗਿਆ, ਇਹਦਾ ਪਾਣੀ ਦਾ ਰਫ਼ਤਾਰ ਬੜੀ ਤੇਜ਼ ਹੀ, ਪੈਰ ਨਹੀਂ ਲੱਗਦੇ ਇਕੱਲੇ ਜਾਣੇ ਦੀ। ਫਿਰ ਇਹ ਵੀਰ ਉਹਨਾਂ ਨੇ ਫੜ ਕੇ 2-4 ਜਾਣਿਆਂ ਨੇ ਤੇ ਫਿਰ ਜਿੱਦਾਂ ਚੈਨ ਟਾਈਪ ਬਣਾ ਕੇ ਤੇ ਫਿਰ ਉੱਥੋਂ ਅਸੀਂ ਜਿਹੜੇ ਬਾਹਰ ਨਿਕਲੇ। ਜਿਵੇਂ ਇਧਰਲੇ ਪਾਸੇ ਖੁਰਲੀਆਂ ਜਾਂ ਪਸ਼ੂਆਂ ਵਾਲਾ ਵਾੜਾ ਜਿਹੜਾ ਨਜ਼ਰ ਆ ਰਿਹਾ, ਤਾਂ ਇਸ ਵੇਲੇ ਜਿਹੜੇ ਪਸ਼ੂ ਨੇ ਤੁਹਾਡੇ ਉਹ ਕਿੱਥੇ ਨੇ? ਕੀ ਹੋਇਆ ਪਸ਼ੂਆਂ ਦੇ ਨਾਲ? ਇਹ ਜਦੋਂ ਅਸੀਂ ਗਏ ਆ ਤੇ 3-4 ਦਿਨ ਬਾਅਦ ਆ ਕੇ ਵੇਖਿਆ ਆ ਤੇ ਸਾਨੂੰ ਇੱਕ ਪਸ਼ੂ ਜਿਹੜਾ ਸੀ ਉਹ ਲੱਭਾ ਆ, ਉਹ ਵੀ ਬੰਨ ਦੇ ਉੱਪਰ, ਉਹਨੂੰ ਸੂਈ ਨੂੰ ਅਜੇ 2 ਦਿਨ ਹੀ ਹੋਏ ਸੀ ਤੇ ਉਹਦਾ ਬੱਚਾ ਤੇ ਮੱਝ ਹੀ ਉਹ ਉੱਪਰ ਹੀ। ਬਾਕੀ ਜਦੋਂ ਇੱਥੇ ਆਏ ਆ ਪਾਣੀ ਬੜਾ ਜ਼ਿਆਦਾ ਸੀ ਤੇ ਤੈਰ ਕੇ ਇੱਥੇ ਆਏ ਤੇ ਇੱਥੇ ਵੀ 3-4 ਪਸ਼ੂ ਜਿਹੜੇ ਸੀ ਉਹ ਮਰੇ ਪਏ ਸੀ। ਫਿਰ ਉਹਨਾਂ ਨੂੰ ਪਾਣੀ ਦੇ ਵਿੱਚ ਜਿਹੜਾ ਸੀ ਅਸੀਂ ਵਹਾ ਦਿੱਤਾ ਤੇ ਬਾਕੀ ਸਾਨੂੰ ਪਸ਼ੂ ਜਿਹੜੇ ਉਹ ਨਹੀਂ ਲੱਭੇ ਸੀ। ਤਕਰੀਬਨ ਸਾਰੇ ਹੀ ਜਿਹੜੇ ਬੰਨ ਸੀ, ਜਿਹੜੀਆਂ ਉੱਚੀਆਂ ਥਾਵਾਂ ਸੀ, ਉਹ ਸਾਰੀਆਂ ਫੋਲ ਲਈਆਂ। ਕਿੰਨੇ ਪਸ਼ੂ ਸੀਗੇ? ਸਾਡੇ ਕੋਲ 16 ਪਸ਼ੂ ਸੀ। 16 ਦੇ ਵਿੱਚੋਂ ਇੱਕੋ ਮਿਲਿਆ ਇਕੱਲਾ? ਬਸ ਬਾਕੀ ਜਿਹੜੇ ਉਹ ਪਾਣੀ ਲੈ ਗਿਆ। ਖੇਤੀ ਵੀ ਸੀਗੀ ਤੁਹਾਡੇ ਕੋਲ? ਹਾਂਜੀ। ਕਿੰਨੇ ਕਿੱਲੇ ਦੀ? 22 ਕਿੱਲਿਆਂ ਦੀ ਖੇਤੀ ਆ ਤੇ ਵਿੱਚ ਫਸਲਾਂ ਹੀ, ਪੱਠੇ ਹੀ, ਝੋਨਾ ਹੀ, ਪਪੂਲਰ ਹੀ। ਤੇ ਪਪੂਲਰ ਵੀ ਕਾਫੀ ਜਿਹੜੇ ਉਹ ਤਬਾਹ ਹੋ ਗਏ ਆ। 400-500 ਬੂਟਾ ਜਿਹੜਾ ਆ ਉਹ ਖਤਮ ਹੋ ਗਿਆ ਵਿੱਚੋਂ। 22 ਕਿੱਲਿਆਂ ਚੋਂ ਇੱਕ ਵੀ ਕਿੱਲੇ ਦੀ ਕੋਈ ਫਸਲ ਜਿਹੜੀ ਸੁਰੱਖਿਅਤ ਨਹੀਂ ਰਹਿ ਸਕੀ? ਇੱਕ ਕਿੱਲਾ ਛੱਡ ਕੇ ਇੱਕ ਮਰਲੇ ਦੀ ਵੀ ਜਿਹੜੀ ਆ ਉਹ ਫਸਲ ਨਹੀਂ ਹੈਗੀ। ਜਿਹੜੇ ਸਾਡੇ ਅਸੀਂ ਖਾਣ ਲਈ ਅਨਾਜ ਰੱਖਦੇ ਆ, ਅਨਾਜ ਵੀ ਜਿਹੜਾ ਉਹ ਪਾਣੀ ਨੇ ਖਰਾਬ ਕਰਤਾ ਆ। ਜਿਹੜਾ ਘਰ ਦੇ ਵਿੱਚ ਕਣਕ ਵਗੈਰਾ ਜਾਂ ਚੀਜ਼ਾਂ ਹੁੰਦੀਆਂ ਉਹ ਬਰਬਾਦ ਰੱਖਦੇ, ਉਹ ਵੀ ਖਤਮ ਹੋ ਗਿਆ ਆ। ਪਸ਼ੂਆਂ ਦਾ ਜਿਹੜੇ ਆ ਫੀਡ ਹੁੰਦੀ ਆ ਜਾਂ ਉਹਨਾਂ ਦਾ ਜੋ ਵੀ ਸਮਾਨ ਹੈ ਟੋਟਲੀ ਸਿਰਫ ਆਪਣਾ ਆਪ ਲੈ ਕੇ ਇੱਥੋਂ ਜਿਹੜਾ ਬਾਹਰ ਜਾ ਸਕੇ ਆ। ਟਰੈਕਟਰ ਆ ਉਹ ਵੀ ਇੱਥੇ ਰਹਿ ਗਿਆ, ਜਨਰੇਟਰ, ਹਰ ਇੱਕ ਜੋ ਵੀ ਸਾਡੇ ਘਰ ਦੇ ਵਿੱਚ ਵਰਤੋਂ ਆਉਣ ਵਾਲਾ ਸਮਾਨ ਹੁੰਦਾ ਨਾ, ਕੁਝ ਨਹੀਂ ਨਿਕਲ ਸਕਿਆ। ਹੋਰ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਤੁਹਾਡੇ? ਮੇਰਾ ਬ੍ਰਦਰ ਆ, ਸਿਸਟਰ ਆ ਤੇ ਮਦਰ ਆ ਤੇ ਫਾਦਰ ਆ।
ਉਹ ਇਸ ਵੇਲੇ ਕਿੱਥੇ ਨੇ? ਉਹ ਰਮਦਾਸ ਦੇ ਵਿੱਚ ਆ। ਕੋਈ ਰਿਸ਼ਤੇਦਾਰੀ ਉੱਥੇ ਜਾਂ ਕਿਸੇ ਸੰਸਥਾ ਨੇ ਕੋਈ ਉਹਨਾਂ ਨੂੰ ਸੇਫ ਕਰਕੇ ਰੱਖਿਆ ਉੱਥੇ? ਨਹੀਂ, ਉੱਥੇ ਨਾ ਅਸੀਂ ਕਿਰਾਏ ਤੇ ਲੈ ਕੇ ਨਾ ਮਕਾਨ, ਫਿਰ ਬ੍ਰਦਰ ਨੂੰ ਤੁਹਾਨੂੰ ਦੱਸਿਆ ਕਿ ਉਹਨੂੰ ਨਾ ਲੰਗਸ ਦੀ ਪ੍ਰੋਬਲਮ ਆ, ਤੇ ਉਹਦੇ ਕਰਕੇ ਫਿਰ ਇਹਨੂੰ ਉੱਥੇ ਰੱਖਿਆ ਆ ਕਿ ਉਹਦੀ 24 ਘੰਟੇ ਜਿਹੜੀ ਆ ਉਹ ਆਕਸੀਜਨ ਮਸ਼ੀਨ ਚੱਲਦੀ ਰਹਿੰਦੀ ਆ। ਹੁਣ ਬਾਈ ਜੀ, ਜਿਵੇਂ ਵੱਡੀ ਤਾਦਾਦ ਦੇ ਵਿੱਚ ਨੁਕਸਾਨ ਹੋ ਗਿਆ, 22 ਕਿੱਲਿਆਂ ਦੀ ਖੇਤੀ ਬਰਬਾਦ ਹੋ ਗਈ, ਘਰ ਦੀ ਵਰਤੋਂ ਵਾਲਾ ਸਾਜੋ ਸਮਾਨ ਬਰਬਾਦ ਹੋ ਗਿਆ, ਤਾਂ ਇਸੇ ਨੂੰ ਲੈ ਕੇ ਅੱਗੇ ਫਿਊਚਰ ਕੀ ਦੇਖਦੇ ਹੋ? ਫਿਊਚਰ ਇਨਸਾਨ ਦੇ ਹੱਥੇ ਹੁੰਦਾ ਹੀ ਕੁਛ ਨਹੀਂਗਾ, ਇਹ ਤੇ ਉਹ ਅਕਾਲ ਪੁਰਖ ਦੀ ਰਜ਼ਾ ਆ। ਜੋ ਅਕਾਲ ਪੁਰਖ ਨੇ ਜੀਵ ਧਰਤੀ ਤੇ ਭੇਜਿਆ, ਜੋ ਉਹਦੇ ਕਰਮ ਆ ਉਹਦੇ ਹਿਸਾਬ ਨਾਲ ਹੀ ਹੋਣਾ ਆ। ਬਾਕੀ ਜੋ ਵੀ ਆ ਹਾਂ, ਇੰਨਾ ਕਿ ਜ਼ਰੂਰ ਆਪਾਂ ਕਹਿ ਸਕਦੇ ਹਾਂ ਕਿ ਜਿਸ ਤਰ੍ਹਾਂ ਪੰਜਾਬ ਦੇ ਲੋਕਾਂ ਨੇ, ਸੰਸਥਾਵਾਂ ਨੇ, ਜਾਂ ਜਿਹੜੇ ਕਲਾਕਾਰ ਭਾਈਚਾਰਾ ਆ, ਜਾਂ ਜਿਹੜੇ ਆਪਣੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਆ, ਉਹਨਾਂ ਨੇ ਜੋ ਪੰਜਾਬ ਦਾ ਸਾਥ ਦਿੱਤਾ ਆ ਉਹਦੇ ਅਸੀਂ ঋਣੀ ਆ। ਕਿ ਜੇ ਉਹ ਸਾਥ ਨਾ ਦਿੰਦੇ ਤਾਂ ਸ਼ਾਇਦ ਜਿੰਨਾ ਪੰਜਾਬ ਪ੍ਰਭਾਵਿਤ ਹੋਇਆ ਆ, ਤੇ ਉਹਨਾਂ ਚੋਂ ਚਾਂਦੀ ਜਿਹੜੇ ਆ ਬਚਦੇ ਆ, ਜਾਂ ਤਾਂ ਖੁਦਕੁਸ਼ੀਆਂ ਕਰ ਲੈਂਦੇ, ਤੇ ਜਾਂ ਉਹ ਆਰਥਿਕਤਾ ਦੀ ਮਾਰ ਨਾ ਝੱਲਦੇ ਹੋਏ, ਜਾਂ ਮੈਂਟਲੀ ਕਈ ਵਾਰੀ ਇਨਸਾਨ ਡਿਸਟਰਬ ਹੋ ਜਾਂਦਾ ਆ। ਬਿਲਕੁਲ। ਤਾਂ ਬਾਈ ਜੀ, ਤੁਸੀਂ ਵੀ ਇੱਥੋਂ ਦੇ ਰਹਿਣ ਵਾਲੇ ਹੋ? ਹਾਂਜੀ ਵੀਰ ਜੀ, ਇੱਥੋਂ ਦੇ। ਕੀ ਨਾਂ ਹੈ ਤੁਹਾਡਾ? ਨਰਿੰਦਰ ਸਿੰਘ। ਤੁਹਾਡਾ ਕਿੰਨਾ ਕੁ ਨੁਕਸਾਨ ਹੋ ਗਿਆ? ਸਾਡਾ ਵੀਰ ਜੀ 16 ਕਿੱਲਿਆਂ ਦਾ ਝੋਨਾ ਸੀਗਾ, ਉਹ ਤਬਾਹ ਹੋ ਗਿਆ ਸੀ, ਤੇ ਹੋਰ ਵੀ ਮਤਲਬ ਤਕਰੀਬਨ ਬਰੇਤੀ ਪੈ ਗਈ ਕਈ ਥਾਵਾਂ 'ਚ। 3 ਕਿੱਲੇ ਮੇਰੇ ਕੋਲ ਪਾਸ ਸੀਗਾ, ਉਧਰ ਆਪਣਾ ਧੁੱਪ ਵਾਲਾ ਸਿਸਟਮ ਲੱਗਾ ਆ, ਬੰਨ ਤੋਂ ਖਲੋ ਕੇ ਵੇਖਦੇ ਹੋ ਸਾਰਾ ਕੁਝ ਲੱਭਣ ਡਿਆ, ਡੁੱਬਿਆ ਪਿਆ ਸਭ ਕੁਝ, ਤਹਿਸ ਨਹਿਸ ਹੋ ਗਿਆ ਆ। ਹੁਣ ਤਾਂ ਅਸੀਂ ਲੋਕਾਂ ਨੂੰ ਇਹ ਅਪੀਲ ਕਰਦੇ ਹਾਂ ਵੀ ਕੱਲ ਨੂੰ ਚਲੋ ਰਾਸ਼ਨ ਬਥੇਰਾ ਆ ਗਿਆ, ਹੁਣ ਇਹਨਾਂ ਜ਼ਿਮੀਂਦਾਰਾਂ ਦੀ ਸਾਰ ਲਈ ਜਾਏ ਵੀ ਜੇ ਮਿੱਟੀ ਦੀ ਲੋੜ ਆ ਮਿੱਟੀ ਬੰਨੇ ਜਾਣ, ਜੇ ਡੀਜ਼ਲ ਦੀ ਲੋੜ ਪੈਣੀ। ਕਈ ਲੋਕ ਤੇ ਇਸ ਏਰੀਏ 'ਚ ਇਦਾਂ ਦੇ ਨੇ ਵੀ ਆਪਣੀ ਕਣਕ ਨਹੀਂ ਬੀਜ ਸਕਦੇ, ਇੰਨੇ ਕੁ ਮਤਲਬ ਮਾਤੜ ਲੋਕ ਨੇ। ਤੁਹਾਡਾ ਇਕੱਲਾ ਖੇਤੀ ਤੇ ਗੁਜ਼ਾਰਾ ਚੱਲਦਾ? ਹਾਂਜੀ ਹਾਂਜੀ ਵੀਰ ਜੀ, ਸਾਡਾ ਖੇਤੀ ਤੇ ਹੀ, ਅਸੀਂ 2 ਬ੍ਰਦਰ ਆ, ਦੋਨਾਂ ਦਾ ਹੀ ਖੇਤੀ ਤੇ। ਉਹ ਵੀਰ ਵੱਡਾ ਜਿਹੜਾ ਉਹ ਗ੍ਰੰਥੀ ਆ, ਮਤਲਬ ਆਮ ਪਿੰਡਾਂ 'ਚ ਡਿਊਟੀ ਡਾਟੀ ਕਰਕੇ ਆਪਣਾ ਟਾਈਮ ਪਾਸ ਕਰਦਾ ਸੀਗਾ, ਤੇ ਚਲੋ ਟਾਈਮ ਪਾਸ ਹੁੰਦਾ ਹੀ, ਪਰ ਜ਼ਿਆਦਾਤਰ ਨਿਰਭਰ ਅਸੀਂ ਖੇਤੀ ਤੇ ਹੀ ਹਾਂ। ਤੁਹਾਡੇ ਪਰਿਵਾਰ ਦੇ ਵਿੱਚ ਹੋਰ ਕੌਣ ਕੌਣ? ਮੇਰਾ ਬ੍ਰਦਰ ਆ, ਸਾਡੀ ਵਾਈਫਾਂ ਨੇ, ਦੋਵਾਂ ਦੀਆਂ ਮਤਲਬ ਬੱਚੇ ਨੇ ਅੱਗੇ, ਤੇ ਮਤਲਬ 8-10 ਜੀ ਹੈਗੇ ਆ ਅਸੀਂ, ਮਤਲਬ ਦੋਵਾਂ ਪਰਿਵਾਰਾਂ ਦੇ। ਹਾਂਜੀ, ਜ਼ਿਮੀਂਦਾਰ ਬੰਦੇ ਦੀਆਂ ਖੇਤੀ ਦੇ ਬਹੁਤ ਸਾਰੀਆਂ ਆਸਾਂ ਹੁੰਦੀਆਂ ਨੇ, ਜਦੋਂ ਖੇਤੀ ਮਿੱਟੀ ਦੇ ਵਿੱਚ ਰਲ ਗਈ, ਤਬਾਹ ਹੋ ਗਈ, ਤੇ ਜਿਹੜੀ ਜ਼ਮੀਨ ਦੇ ਵਿੱਚ ਅਗਾਂਹ ਖੇਤੀ ਕਰਨੀ ਸੀ ਉਹਦੇ ਵਿੱਚ 3-3 4-4 ਫੁੱਟ ਜਿਹੜੀ ਬਰੇਤੀ ਭਰ ਗਈ, ਤਾਂ ਇਸ ਚੀਜ਼ ਨੂੰ ਲੈ ਕੇ ਮਨ ਦੇ ਵਿੱਚ ਦੁੱਖ ਤੇ ਪੈਦਾ ਹੁੰਦਾ ਹੋਊਗਾ? ਵੀਰ ਜੀ, ਮਨ ਤੇ ਦੁਖੀ ਹੁੰਦਾ ਹੀ ਆ। ਅਸੀਂ ਇਹੋ ਅਪੀਲ ਲੋਕਾਂ ਨੂੰ ਕਰਨੇ ਆ ਵੀ ਚਲੋ ਹੁਣ ਜ਼ਿਮੀਂਦਾਰਾਂ ਨੂੰ ਇਸ ਟਾਈਮ ਜ਼ਿਆਦਾਤਰ ਲੋੜ ਮਤਲਬ ਟਰੈਕਟਰਾਂ, ਡੀਜ਼ਲ ਦੀ। ਅਸੀਂ ਕਹਿੰਦੇ ਵੀ ਹਰੇਕ ਇਹਦੀ ਮਦਦ ਹੋਣੀ ਚਾਹੀਦੀ, ਜੋ ਗਰਾਊਂਡ ਲੈਵਲ ਤੇ ਆ ਉਹੋ ਹੀ ਹੋਣਾ ਚਾਹੀਦਾ ਆ। ਕਈ ਇਦਾਂ ਦੇ ਲੋਕ ਨੇ ਜਿਨ੍ਹਾਂ ਦਾ ਕੋਈ ਧੇਲੇ ਦਾ ਨੁਕਸਾਨ ਨਹੀਂ ਹੋਇਆ, ਉਹ ਕਿੰਨੀ ਮਦਦ ਲੈ ਗਏ ਨੇ ਲੋਕਾਂ ਤੋਂ, ਕਿਸੇ ਦਾ ਘਰ ਵਿਖਾ ਕੇ, ਕਿਸੇ ਦਾ ਕੁਛ ਵਿਖਾ ਕੇ। ਅਸੀਂ ਕਹਿੰਦੇ ਆ ਵੀ ਚਲੋ ਹਰੇਕ ਕਿਸੇ ਦੀ ਬਣਦੀ ਜਾਇਜ਼ ਮਦਦ ਹੋਣੀ ਚਾਹੀਦੀ ਗਰਾਊਂਡ ਲੈਵਲ ਤੇ। ਤਾਂ ਬਾਈ ਜੀ, ਖਾਸ ਤੌਰ ਤੇ ਜਦੋਂ ਪਾਣੀ ਕਿਸੇ ਜਗ੍ਹਾ ਤੇ ਪੈਦਾ ਹੋ ਜਾਂਦਾ, ਕਿਉਂਕਿ ਅਸੀਂ ਵੀ ਕਵਰੇਜ ਕੀਤਾ, ਤਾਂ ਬਹੁਤ ਸਾਰੀ ਬਦਬੂ, ਪਾਣੀ ਕਾਲਾ ਹੋ ਚੁੱਕਾ ਹੈ, ਬਦਬੂ ਆ ਰਹੀ ਹੈ, ਤਾਂ ਇਸੇ ਚੀਜ਼ ਨੂੰ ਲੈ ਕੇ ਜਦੋਂ ਪਾਣੀ ਖੜ ਜਾਂਦਾ ਤਾਂ ਬਿਮਾਰੀਆਂ ਦਾ ਖਦਸ਼ਾ ਪੈਦਾ ਹੋ ਜਾਂਦਾ ਕਿ ਬਿਮਾਰੀਆਂ ਹੋਣਗੀਆਂ ਅੱਗੇ। ਬਿਮਾਰੀਆਂ ਦਾ ਖਦਸ਼ਾ ਤੇ ਵੱਧ ਜਾਂਦਾ ਆ। ਜਿਸ ਸਮੇਂ ਪਾਣੀ ਆਏ ਨੂੰ 3-4 ਦਿਨ ਹੋਏ ਆ, ਤੇ ਅਸੀਂ ਡੇਲੀ ਇੱਧਰ ਆਉਂਦੇ ਹਾਂ ਕਿ ਆਪਣੇ ਪਸ਼ੂ ਵਗੈਰਾ ਵੇਖਣ ਲਈ, ਤੇ ਸਾਡੇ ਸਿਰਫ ਪਾਣੀ ਦੇ ਵਿੱਚ ਲੰਘਣ ਕਰਕੇ ਹੀ ਸਕਿਨ ਦੇ ਉੱਪਰ ਨਾ ਬੜੇ ਰੈਸ਼ਸ ਜਿਹੇ ਹੋ ਗਏ ਸੀ, ਤੇ ਸਕਿਨ ਖਰਾਬ ਹੋ ਗਈ ਸੀ, ਗਲਣ ਲੱਗ ਪਈ ਸੀ। ਤੇ ਇਹ ਗਾਂ ਤੇ ਚੀਜ਼ਾਂ ਜਿਹੜੀਆਂ ਵਧਣੀਆਂ ਆ, ਜਿਸ ਤਰ੍ਹਾਂ ਮਲੇਰੀਆ ਵਗੈਰਾ ਬਿਮਾਰੀ ਆ ਜਾਂਦੀ ਆ, ਡੇਂਗੂ ਹੋ ਜਾਂਦਾ ਆ, ਤੇ ਇਹਨਾਂ ਤੋਂ ਬੜਾ ਧਿਆਨ ਰੱਖਣ ਦੀ ਲੋੜ ਆ। ਇੱਕ ਤੇ ਖੜੇ ਪਾਣੀ ਦੀ ਬਦਬੂ ਆ ਜਾਂਦੀ ਆ, ਫਸਲ ਮਰੀ ਦੀ ਬਦਬੂ ਆ, ਫਿਰ ਜਿਹੜੇ ਜੀਵ ਜੰਤੂ ਤਬਾਹ ਹੋਏ ਆ, ਖਤਮ ਹੋਏ ਆ, ਉਹਨਾਂ ਦੀ ਬਦਬੂ ਆ। 4 ਸਵੇਰੇ ਸਿਰਫ ਬਦਬੂ ਹੀ ਬਦਬੂ ਆ। ਤਾਂ ਕੀ ਲੱਗਦਾ ਕਿ ਮੁੜ ਵਸੇਬੇ ਨੂੰ ਲੈ ਕੇ ਆਪਣੇ ਭਾਈਚਾਰੇ ਨੂੰ ਖੜਿਆਂ ਕਿੱਦਾਂ ਕੀਤਾ ਜਾ ਸਕਦਾ ਹੈ? ਇਹ ਤੇ ਜਿਸ ਤਰ੍ਹਾਂ ਸਾਡੇ NRI ਵੀਰ ਆ, ਜਾਂ ਜਿਹੜੇ ਸਹਿੰਦੀਆਂ ਫਰਮਾਂ ਨੇ, ਸੰਸਥਾਵਾਂ ਨੇ, ਇਹਨਾਂ ਸਾਰਿਆਂ ਨੂੰ ਇਕਜੁੱਟ ਹੋ ਕੇ ਕੰਮ ਕਰਨਾ ਚਾਹੀਦਾ ਆ। ਅੱਡੋ ਪਾਟੀ ਕੰਮ ਨਹੀਂ ਕਰਨਾ ਚਾਹੀਦਾ, ਚਾਹੇ ਉਹ ਖਾਲਸਾ ਏਡ ਆ, ਗਲੋਬਲ ਸਿੱਖ ਆ, SGPC ਆ, ਜਿੰਨੇ ਵੀ ਸਾਡੇ ਅੱਗੇ, ਇਹਨਾਂ ਨੂੰ ਸਾਰਿਆਂ ਨੂੰ ਇੱਕ ਟੇਬਲ ਤੇ ਬੈਠ ਕੇ ਹਰ ਇੱਕ ਚੀਜ਼ ਦਾ ਵਿਚਾਰ ਵਟਾਂਦਰਾ ਕਰਕੇ ਕਿੱਥੇ ਲੋੜ ਆ, ਕਿੰਨੀ ਲੋੜ ਆ, ਉਸ ਹਿਸਾਬ ਦੇ ਨਾਲ ਕਰਨਾ ਚਾਹੀਦਾ ਹੈ, ਇਕੱਲਿਆਂ ਨਹੀਂ ਕਰਨਾ ਚਾਹੀਦਾ। ਬਿਲਕੁਲ ਬਾਈ ਜੀ, ਜੇ ਕੋਈ ਤੁਹਾਡੇ ਨਾਲ ਸੰਪਰਕ ਕਰਨਾ ਚਾਹੁੰਦਾ ਹੋਵੇ, ਤਾਂ ਕਿਸੇ ਨਾ ਕਿਸੇ ਤਰ੍ਹਾਂ ਦਾ ਕੋਈ ਸਹਿਯੋਗ ਕਰਨਾ ਚਾਹੁੰਦਾ ਹੋਵੇ, ਤੁਸੀਂ ਆਪਣਾ ਸੰਪਰਕ ਨੰਬਰ, ਐਡਰੈਸ ਦੱਸ ਦਿਓ ਸਾਰਾ ਕੁਝ। ਪਿੰਡ ਸਾਡਾ ਧਰਮਕੋਟ ਪੱਤਣ ਆ, ਤੇ ਨੰਬਰ ਆ 9873 99084। ਇਹ ਮੇਰਾ ਨੰਬਰ ਆ। ਬਿਲਕੁਲ। ਤਾਂ ਇਹ ਨੌਜਵਾਨ ਦੇ ਨਾਲ ਗੱਲਬਾਤ ਕੀਤੀ ਹੈ, ਤਾਂ
ਇਧਰਲੇ ਪਾਸੇ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਬਾਹਰ ਤੋਂ ਸਾਂਝੀਆਂ ਕਰਦੇ ਹਾਂ ਤੇ ਖਾਸ ਤੌਰ ਤੇ ਜਿਹੜੇ ਗਰਾਊਂਡ ਤੇ ਵਿਚਰਨ ਵਾਲੇ ਲੋਕ ਨੇ ਉਹਨਾਂ ਦਾ ਵੀ ਜ਼ਿਕਰ ਹੋ ਰਿਹਾ, ਕਿਉਂਕਿ ਬਹੁਤ ਵੱਡੀਆਂ ਭੂਮਿਕਾਂ ਵੱਖ-ਵੱਖ ਸੰਸਥਾਵਾਂ ਦੇ ਵੱਲੋਂ, ਜਥੇਬੰਦੀਆਂ ਦੇ ਵੱਲੋਂ ਨਿਭਾਈ ਜਾ ਰਹੀ ਹੈ। ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਵੀ ਜਿਹੜੇ ਪ੍ਰਚਾਰਕ ਸਹਿਬਾਨ ਗਰਾਊਂਡ ਤੇ ਕੰਮ ਕਰਦੇ ਹੋਏ ਨਜ਼ਰ ਆ ਰਹੇ ਆ। ਸੁਖਪ੍ਰੀਤ ਸਿੰਘ ਨੇ ਉਹਨਾਂ ਦੇ ਨਾਲ ਹੋਰ ਸਹਿਯੋਗੀ ਸਾਥੀ ਨੇ ਗੱਲਬਾਤ ਕਰਦੇ। ਬਾਈ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀ ਬਾਈ ਜੀ, ਜਿਵੇਂ ਪਰਿਵਾਰ ਦੇ ਹਾਲਾਤ ਦੇਖੇ ਆ ਤਾਂ ਇਸੇ ਨੂੰ ਲੈ ਕੇ ਬਹੁਤ ਸਾਰੇ ਪਰਿਵਾਰਾਂ ਦੀ ਅਜਿਹੀ ਦਰਦਨਾਕ ਦਾਸਤਾਨ ਆ, ਤਾਂ ਕੀ ਲੱਗਦਾ ਕਿ ਇਸ ਵੇਲੇ ਚੁਣੌਤੀਆਂ ਕਿੱਦਾਂ ਲੱਗਦੀਆਂ ਤੁਹਾਨੂੰ? ਸੋ ਵੀਰ ਜੀ, ਸਾਰਿਆਂ ਨੂੰ ਪਹਿਲਾਂ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਦੀ ਬਾਣੀ ਦਾ ਜਿਹੜਾ ਫੈਸਲਾ ਹੈ, ਫਰਮਾਨ ਹੈ, ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾ ਕੇ। ਇਸ ਵੇਲੇ ਸਿੱਖ ਪੰਥ ਦੀ ਸਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਲੋੜਵੰਦ ਹੜ੍ਹ ਪੀੜਤਾਂ ਦੀ ਮਦਦ ਦੇ ਵਿੱਚ ਵੱਡੇ ਪੱਧਰ ਤੇ ਲੱਗੀ ਹੋਈ ਹੈ। ਸੋ ਉਸੇ ਲੜੀ ਤਹਿਤ ਅਸੀਂ ਵੀ ਇਸ ਨਗਰ ਦੇ ਵਿੱਚ ਆਏ ਸੀ ਸੇਵਾ ਦੇ ਲਈ। ਔਰ ਜਿਹੜੀ ਚੁਣੌਤੀ ਹੈ ਇੱਥੋਂ ਦੀ ਸੰਗਤ ਨੂੰ, ਇਹ ਵੱਡੀ ਚੁਣੌਤੀ ਆਈ ਹੈ ਸਾਡੇ ਜ਼ਿਮੀਂਦਾਰ ਭਰਾਵਾਂ ਨੂੰ, ਸਾਡੇ ਸਿੱਖ ਭਰਾਵਾਂ ਨੂੰ, ਕਿ ਉਹਨਾਂ ਦੀ ਫਸਲ ਦੇ ਵਿੱਚ ਕਿੱਡੇ ਵੱਡੇ ਪੱਧਰ ਤੇ ਰੇਤਾ ਆ ਚੁੱਕਾ ਹੈ ਔਰ ਕਿੰਨੇ ਪਸ਼ੂ ਜਿਹੜੇ ਆ ਉਹਨਾਂ ਦੇ ਰੁੜ ਚੁੱਕੇ ਨੇ, ਪਸ਼ੂ ਮਰ ਚੁੱਕੇ ਨੇ। ਜਿਹੜੀ ਥਾਂ ਤੇ ਆਪਾਂ ਇਸ ਵੇਲੇ ਖੜੇ ਆ, ਜਿਹੜੀ ਲੋਕੇਸ਼ਨ ਤੇ ਆਪਾਂ ਇਸ ਵੇਲੇ ਖੜੇ, ਇੱਥੇ ਕਿੰਨੀ ਬਦਬੂ ਆ ਰਹੀ ਹੈ, ਕਿੰਨੀ ਗੰਦਗੀ ਆ ਰਹੀ ਆ, ਤੇ ਕਿੰਨੇ ਇੱਥੇ ਰਾਜ ਪਸ਼ੂ ਮਰੇ ਹੋਏ ਨੇ। ਸੋ ਹੁਣ ਜਿਹੜਾ ਵੇਲਾ ਹੈ, ਉਹ ਵਕਤ ਹੈ ਗੁਰੂ ਕੇ ਸਿੱਖਾਂ ਨੂੰ ਇਕੱਠੇ ਹੋਣ ਦਾ। ਸਾਡੇ ਸਾਰੇ ਹੀ ਜਿੰਨੀਆਂ ਵੀ ਸਿੱਖ ਸੰਗਤਾਂ ਨੇ, ਉਹਨਾਂ ਨੂੰ ਇਹੀ ਅਪੀਲ ਹੈ ਕਿ ਤੁਸੀਂ ਜਿਹੜਾ ਆਪਣਾ ਦਸਵੰਧ ਦੇਣਾ ਹੈ ਜਾਂ ਲੋੜਵੰਦ ਦੀ ਮਦਦ ਕਰਨੀ ਹੈ, ਉਹ ਤੋਂ ਪਹਿਲਾਂ ਇੱਕ ਵਾਰ ਤੁਸੀਂ ਆਪਣੀਆਂ ਨੰਗੀਆਂ ਅੱਖਾਂ ਦੇ ਨਾਲ ਸਰਵੇ ਕਰੋ। ਸਰਵੇ ਕਰਕੇ ਜਿੱਥੇ ਤੁਹਾਨੂੰ ਲੱਗਦਾ ਹੈ ਵੀ ਇੱਥੇ ਲੋੜ ਹੈ, ਉੱਥੇ ਤੁਸੀਂ ਆਪਣੀ ਦਸਵੰਧ ਦੀ ਜਿਹੜੀ ਭੇਟਾ ਉਹ ਦਿਓ। ਤੁਸੀਂ ਪਿੰਡਾਂ ਦੇ ਵਿੱਚ ਸਰਵੇ ਕਰ ਰਹੇ ਹੋ ਤੇ ਖਾਸ ਤੌਰ ਤੇ ਹੁਣ ਜਿਹੜੀਆਂ ਭਵਿੱਖ ਦੀਆਂ ਚੁਣੌਤੀਆਂ ਨੇ, ਖਾਸ ਤੌਰ ਤੇ ਕਿਰਤੀ ਭਾਈਚਾਰੇ ਦੇ ਸਨਮੁਖ, ਉਹ ਚਾਹੇ ਖੇਤਾਂ ਦੇ ਵਿੱਚ, ਜ਼ਮੀਨਾਂ ਦੇ ਵਿੱਚ ਬਰੇਤੀ ਭਰਨ ਦਾ ਹੋਵੇ, ਤਾਂ ਉਸੇ ਨੂੰ ਪੱਧਰ ਕਰਨ ਨੂੰ ਲੈ ਕੇ, ਜਾਂ ਇਹਦੇ ਨਾਲ ਜਿਹੜੇ ਲੋਕਾਂ ਦੇ ਕੰਮਕਾਜ ਖਤਮ ਹੋ ਗਏ, ਲੱਗਦਾ ਨਹੀਂ ਕਿ ਇਹਨਾਂ ਚੀਜ਼ਾਂ ਨੂੰ ਲੈ ਕੇ ਕੋਈ ਨਾ ਕੋਈ ਸਟੈਂਡ ਕਰਨ ਦੀ ਜ਼ਰੂਰਤ ਆ? ਬਿਲਕੁਲ ਜੀ, ਬਿਲਕੁਲ। ਇਸ ਵੇਲੇ ਇਸ ਭਰਾਵਾਂ ਦੇ ਨਾਲ ਖੜਨ ਦੀ ਬੜੀ ਵੱਡੀ ਜ਼ਰੂਰਤ ਆ। ਸੋ ਸਾਡੇ ਕੋਲ, ਅਸੀਂ ਵੀ ਪਿੰਡਾਂ ਦੇ ਵਿੱਚ ਜਾ ਰਹੇ ਹਾਂ, ਅਸੀਂ ਸਾਰੇ ਵਲੰਟੀਅਰ ਸਿੰਘ ਹਾਂ, ਅਸੀਂ ਟੀਮਾਂ ਬਣਾ ਕੇ ਆਪਣਾ ਕੰਮ ਕਰ ਰਹੇ ਹਾਂ। ਔਰ ਉਸ ਦੇ ਵਿੱਚ ਅਸੀਂ ਜੋ ਵੀ ਲੋੜੀਂਦੀ ਰਿਕੁਆਇਰਮੈਂਟ ਆ, ਜੋ ਵੀ ਸੰਗਤ ਦੀ ਮੰਗ ਹੈ, ਜਿਸ ਤਰ੍ਹਾਂ ਮੰਜੇ, ਬਿਸਤਰੇ, ਕੱਪੜੇ, ਰਾਸ਼ਨ, ਹਨਾ, ਇਹ ਚੀਜ਼ਾਂ ਜਿਸ ਥਾਂ ਤੇ ਹਜੇ ਨਹੀਂ ਪਹੁੰਚੀਆਂ, ਕੁਝ ਅਜਿਹੀਆਂ ਲੋਕੇਸ਼ਨਾਂ ਹੈਗੀਆਂ ਨੇ ਜਿੱਥੇ ਹਜੇ ਇਹ ਚੀਜ਼ਾਂ ਨਹੀਂ ਪਹੁੰਚੀਆਂ। ਕੁਝ ਥਾਵਾਂ ਤੇ ਤਾਂ ਸਿੱਖ ਸੰਗਤ ਨੇ ਹਾੜੀ ਲਾ ਦਿੱਤੇ ਲੰਗਰਾਂ ਦੇ। ਕਿਹੜੀਆਂ ਜਗ੍ਹਾ ਹੈਗੀਆਂ ਨੇ ਜਿੱਥੇ ਪਹੁੰਚ ਨਹੀਂ ਸਕੇ ਲੋਕ? ਜੀ ਅਜਿਹੇ ਮਤਲਬ ਕੋਠੇ ਨੇ ਜਿਨ੍ਹਾਂ ਨੂੰ ਢਾਣੀਆਂ ਕਹਿ ਦਿੰਦੇ ਨੇ, ਮਾਲਵੇ ਦਾ ਸ਼ਬਦ ਵਰਤਦੇ ਆ। ਕੋਠੇ, ਖੇਤਾਂ ਦੇ ਵਿੱਚ, ਢਾਣੀਆਂ ਦੇ ਵਿੱਚ ਜਿਹੜੇ ਘਰ ਨੇ, ਉੱਥੇ ਹਜੇ ਜਿਹੜਾ ਮਤਲਬ ਲੋੜੀਂਦੀ ਸਮੱਗਰੀ ਆ। ਕਿਹੜੇ ਪਿੰਡਾਂ ਦੀਆਂ ਢਾਣੀਆਂ ਜਾਂ ਮਤਲਬ ਜਿੱਦਾਂ ਇੱਥੇ ਆਪਾਂ ਧਰਮਕੋਟ ਪੱਤਣ ਦੇ ਕੋਠਿਆਂ ਦੇ ਵਿੱਚ ਖੜੇ ਆ, ਅੱਗੇ ਰੱਤੜ ਛੱਤੜ ਦਾ ਇਲਾਕਾ ਆ, ਜਾਂ ਗੋਲਾ ਢੋਲਾ ਆ, ਅਜਿਹੇ ਜਿਹੜੇ ਇੱਥੇ ਕਾਫੀ ਪਿੰਡ ਨੇ ਜਿਹੜੇ ਲੋਕ ਢਾਣੀਆਂ ਦੇ ਵਿੱਚ ਰਹਿੰਦੇ ਨੇ। ਉਹਨਾਂ ਪਰਿਵਾਰਾਂ ਦੀ ਜਿਹੜੀ ਖਾਸ ਕਰਕੇ ਸਿੱਖ ਪਰਿਵਾਰਾਂ ਦੀ ਸਾਨੂੰ ਸਾਰ ਲੈਣ ਦੀ ਬੜੀ ਜ਼ਰੂਰਤ ਹੈ। ਰਸਤੇ ਟੁੱਟ ਜਾਣ ਕਰਕੇ ਉੱਥੇ ਅਪਰੋਚ ਨਹੀਂ ਹੋਰ ਹੋਈ। ਹਾਂ, ਸਿੱਖ ਸੰਗਤ ਕੋਸ਼ਿਸ਼ ਬਹੁਤ ਕਰ ਰਹੀ ਆ, ਪਰ ਰਸਤੇ ਟੁੱਟੇ ਕਾਰਨ ਨਾ ਤਾਂ ਕੋਈ ਸਾਧਨ ਆ ਰਿਹਾ ਹੈ ਤੇ ਨਾ ਕੋਈ ਹੋਰ ਹੀਲਾ ਵਸੀਲਾ। ਜਿਹੜੇ ਗੁਰੂ ਕੇ ਪਿਆਰੇ ਤਹਈਆ ਕਰਕੇ ਆਉਂਦੇ ਨੇ, ਉਹਨਾਂ ਨੂੰ ਪੈਦਲ ਹੀ ਆਉਣਾ ਪੈਂਦਾ। ਕੱਪੜੇ ਵੀ ਤਕਰੀਬਨ ਉਹਨਾਂ ਦੇ ਖਰਾਬ ਹੋ ਜਾਂਦੇ ਆ। ਦਸਤਾਰਾਂ ਵਗੈਰਾ ਦਾ ਵੀ ਜਿਹੜਾ ਹਾਲ ਆ, ਉਹ ਮਤਲਬ ਬੁਰਾ ਹੋ ਜਾਂਦਾ ਹੈ, ਭੈੜੀਆਂ ਹੋ ਜਾਂਦੀਆਂ ਨੇ, ਗੰਦੀਆਂ ਹੋ ਜਾਂਦੀਆਂ ਨੇ। ਇਸ ਕਰਕੇ ਅਸੀਂ ਇਹੀ ਕਹਿਣਾ ਚਾਹੁੰਦੇ ਆ ਕਿ ਵੱਡੇ ਪੱਧਰ ਤੇ ਅੱਜ ਭਾਈ ਪੰਜਾਬ ਦੇ ਲੋਕਾਂ ਨੇ ਜਿਹੜਾ ਕੰਮ ਕੀਤਾ ਹੈ, ਉਹ ਬਾ ਕਮਾਲ। ਪੰਜਾਬ ਦੀ ਜਿਹੜੀ ਨੌਜਵਾਨ ਪੀੜ੍ਹੀ ਆ, ਉਹਨਾਂ ਨੇ ਬਾ ਕਮਾਲ ਸੇਵਾ ਕੀਤੀ ਹੈ। ਤੇ ਇਹ ਜਿਹੜੀ ਸੇਵਾ ਹੈ, ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਜ਼ਰੂਰ ਉਹਨਾਂ ਵੀਰਾਂ ਦੀ, ਉਹਨਾਂ ਭਰਾਵਾਂ ਦੀ ਸਫਲ ਕਰਨਗੇ ਜਿਹੜੇ ਤਨ ਮਨ ਧਨ ਦੇ ਨਾਲ ਇਹਨਾਂ ਲੋਕਾਂ ਦੀ ਸੇਵਾ ਦੇ ਵਿੱਚ ਲੱਗੇ ਹੋਏ ਨੇ। ਇਹ ਸਾਡੇ ਆਪਣੇ ਲੋਕ ਨੇ। ਬਿਲਕੁਲ। ਤਾਂ ਇਧਰਲੇ ਪਾਸੇ ਬਾਈ ਜੀ, ਇਹ ਜਿਹੜੀ ਤੁਹਾਡੀ ਕਾਰ ਹੈ, ਇਹ ਪਾਣੀ ਦੇ ਵਿੱਚ ਖੜੀ ਹੋਣ ਕਰਕੇ ਬਿਲਕੁਲ ਗਲਦੀ ਹੋਈ ਨਜ਼ਰ ਆ ਰਹੀ ਹੈ। ਇਹਨੂੰ ਕੋਈ ਕੱਢਣ ਦਾ ਯਤਨ ਨਹੀਂ ਕੀਤਾ ਤੁਸੀਂ? ਇਹ ਕੱਢ ਕੇ ਲੈ ਕੇ ਕਿੱਥੇ ਜਾਣੀ ਆ? ਤੁਸੀਂ ਪਿੱਛੋਂ ਵੇਖ ਸਕਦੇ, ਇਹ ਸੜਕਾਂ ਬਿਲਕੁਲ ਖਰਾਬ ਹੋਈਆਂ ਆ। ਜਿੰਨਾ ਚਿਰ ਪਿੱਛੋਂ ਰੋਡ ਨਹੀਂ ਸਹੀ ਹੁੰਦੇ, ਉਹਨਾਂ ਚਿਰ ਨਾ ਤੇ ਅਸੀਂ ਇਹਨੂੰ ਕਿਤੇ ਕੱਢ ਸਕਦੇ ਆ, ਤੇ ਨਾ ਕੋਈ ਮਕੈਨਿਕ ਹੀ ਏਡੀ ਦੂਰੋਂ ਆ ਕੇ ਇਸ ਚੀਜ਼ ਦੀ ਰਿਪੇਅਰ ਕਰ ਸਕਦਾ ਹੈ। ਇਹ ਰੁਪਈਆ ਕਰਕੇ ਬਣਾਈਆਂ ਕਰਦੀਆਂ ਚੀਜ਼ਾਂ ਸੀ, ਅੱਜ ਲੱਗਦੀਆਂ ਕਿ ਤੁਹਾਡੀਆਂ ਅੱਖਾਂ ਸਾਹਮਣੇ ਇਹ ਗਲਦੀਆਂ ਹੋਈਆਂ ਨਜ਼ਰ ਆਈਆਂ। ਬਿਲਕੁਲ ਜੀ, ਬੇਵਸ ਆ, ਕੁਝ ਕਰ ਨਹੀਂ ਸਕਦੇ ਇਸ ਚੀਜ਼ ਲਈ। ਤਾਂ ਇਹ ਤਰਾਸਦੀ ਹੈ ਨਾ ਲੋਕਾਂ ਦੀ, ਕਿਉਂਕਿ ਜਦੋਂ ਅਸੀਂ ਪੰਜਾਬ ਦੇ ਲੋਕਾਂ ਦੀ, ਕਿਰਤੀ ਲੋਕਾਂ ਦੀ ਗੱਲ ਕਰਦੇ ਹਾਂ, ਤਾਂ ਜਿਹੜਾ ਪਾਈ ਜੋੜ ਕੇ ਘਰ ਵਾਲੀਆਂ ਚੀਜ਼ਾਂ ਤਿਆਰ ਕੀਤੀਆਂ ਜਾਂਦੀਆਂ ਨੇ, ਤੇ ਗਰਾਊਂਡ ਦੇ ਹਾਲਾਤ ਤੁਹਾਡੇ ਨਾਲ ਸਾਂਝੇ ਕੀਤੇ ਆ। ਔਰ ਖਾਸ ਤੌਰ ਤੇ ਇਹ ਰਾਵੀ ਦੇ ਭਾਰਤ ਤੇ ਪਾਕ ਦੇ ਬਾਰਡਰ ਦੇ ਉੱਪਰ
ਰਾਵੀ ਦੇ ਮੱਥੇ ਲੱਗਦਾ ਹੋਇਆ ਪਿੰਡ ਹੈ ਤੇ ਉੱਥੇ ਦੇ ਢਾਣੀਆਂ ਦੇ ਰੂਪ ਦੇ ਵਿੱਚ ਜਾਂ ਜਿਹੜੇ ਡੇਰਿਆਂ ਦੇ ਰੂਪ ਦੇ ਵਿੱਚ ਲੋਕ ਬੈਠੇ ਹੋਏ ਨੇ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਤਾਂ ਅੱਗੇ ਵੀ तमाम ਸਾਰੀ ਕੋਸ਼ਿਸ਼ ਰਹੇਗੀ ਕਿ ਗਰਾਊਂਡ ਦੇ ਹਾਲਾਤ ਤੁਹਾਡੇ ਨਾਲ ਲੈ ਕੇ ਹਾਜ਼ਰ ਹੋ ਸਕੀਏ ਤੇ ਖਾਸ ਤੌਰ ਤੇ ਜਿਹੜੀ ਇਸ ਵਕਤ ਕਿਰਤੀ ਭਾਈਚਾਰੇ ਦੇ ਸਾਹਮਣੇ ਚੁਣੌਤੀ ਹੈ ਕਿ ਉਹਨਾਂ ਦੇ ਖੇਤਾਂ ਦੇ ਵਿੱਚ 4-4 ਫੁੱਟ ਬਰੇਤੀ ਭਰ ਚੁੱਕੀ ਹੈ ਤੇ ਇਸੇ ਦੇ ਮੱਦੇਨਜ਼ਰ ਜਿਹੜਾ ਵੀ ਕੋਈ ਸੇਵਾ ਕਰਨੀ ਚਾਹੁੰਦਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦੇ ਵੱਲੋਂ ਕਾਰਜ ਸ਼ੁਰੂ ਕੀਤੇ ਜਾਣਗੇ। ਜਿਹੜੇ ਤੁਸੀਂ ਬੰਨ ਨੇ ਉਹ ਟੁੱਟੇ ਹੋਏ ਨੇ ਉਹਨਾਂ ਨੂੰ ਪੂਰਨ ਦਾ ਯਤਨ ਕੀਤਾ ਜਾਵੇਗਾ। ਉੱਥੇ ਮਿੱਟੀ ਦੀ ਲੋੜ ਪਏਗੀ, ਟਰੈਕਟਰ ਟਰਾਲੀਆਂ ਦੀ ਲੋੜ ਪਏਗੀ ਔਰ ਜ਼ਮੀਨਾਂ ਨੂੰ ਪੱਧਰ ਕਰਨ ਵਾਸਤੇ ਟਰੈਕਟਰਾਂ ਦੀ, ਡੀਜ਼ਲ ਦੀ ਜ਼ਰੂਰਤ ਪਵੇਗੀ, ਸੰਦਾਂ ਦੀ ਜ਼ਰੂਰਤ ਪਵੇਗੀ ਔਰ ਬਹੁਤ ਸਾਰੀਆਂ ਉਮੀਦਾਂ ਨੇ ਪੰਜਾਬ ਦੇ ਉਹਨਾਂ ਲੋਕਾਂ ਤੋਂ ਕਿ ਆਪਣੇ ਭਾਈਚਾਰੇ ਦੀ ਮਦਦ ਕਰਨ ਵਾਸਤੇ ਇਸੇ ਤਰੀਕੇ ਦੇ ਨਾਲ ਪਹਿਲ ਕਦਮੀ ਕੀਤੀ ਜਾਵੇਗੀ ਜਿਵੇਂ ਪਹਿਲਾਂ ਪੰਜਾਬ ਦੇ ਕਿਰਤੀ ਲੋਕਾਂ ਦੇ ਵੱਲੋਂ ਕਿਰਤੀ ਲੋਕਾਂ ਦੀ ਬਾਂਹ ਫੜਨ ਵਾਸਤੇ ਕੀਤੀ ਗਈ। ਅੱਗੇ ਵੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ। ਰਾਵੀ ਦਰਿਆ ਦੇ ਹੜ੍ਹ ਦੀ ਮਾਰ ਚੱਲ ਰਿਹਾ ਹੈ। ਧਰਮਕੋਟ ਪੱਤਨ ਦੇ ਵਿੱਚ ਮੌਜੂਦ ਹਾਂ ਤੇ ਖਾਸ ਤੌਰ ਤੇ ਇਸ ਪਿੰਡ ਦਾ ਜਾਂ ਇਹਦੇ ਨਾਲ ਤਕਰੀਬਨ ਇਸੇ ਬੈਲਟ ਦੇ ਵਿੱਚ ਪੈਂਦੇ ਹੋਏ तमाम ਸਾਰੇ ਪਿੰਡਾਂ ਦਾ ਵੱਡੀ ਪੱਧਰ ਦੇ ਉੱਪਰ ਨੁਕਸਾਨ ਹੋਇਆ। ਤਾਂ ਗਰਾਊਂਡ ਦੇ ਜ਼ਮੀਨੀ ਹਾਲਾਤ ਕੀ ਹੈ ਔਰ ਭਵਿੱਖ ਦੇ ਵਿੱਚ ਇਸ ਜਗ੍ਹਾ ਦੇ ਉੱਪਰ ਕਿਹੜੀਆਂ ਹੋਰ ਚੁਣੌਤੀਆਂ ਨੇ ਜਾਂ ਭਵਿੱਖ ਨੂੰ ਲੈ ਕੇ ਕਿਹੜੇ ਮਸਲਿਆਂ ਦੇ ਉੱਪਰ ਕੰਮ ਕਰਨ ਦੀ ਜ਼ਰੂਰਤ ਹੈ, ਕਿਉਂਕਿ ਬਹੁਤ ਸਾਰਾ ਰਾਸ਼ਨ ਪਿੰਡਾਂ ਦੇ ਵਿੱਚ, ਮੈਡੀਕਲ ਕੈਂਪ ਜਾਂ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਵੱਖ-ਵੱਖ ਸੰਸਥਾਵਾਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ। ਤੇ ਸਭ ਤੋਂ ਪਹਿਲਾਂ ਗਰਾਊਂਡ ਦੇ ਹਾਲਾਤ ਤੁਹਾਡੇ ਨਾਲ ਸਾਂਝੇ ਕਰਦੇ ਹਾਂ ਕਿ ਇੱਕ ਪੂਰੀ ਬਣੀ ਹੋਈ ਸੜਕ ਸੀ ਔਰ ਸੜਕ ਦੇ ਵਿੱਚ ਵੀ ਕਈ ਪਾੜ ਪੈ ਚੁੱਕੇ ਆ। ਸੜਕ ਲਗਾਤਾਰ ਇਹਦੇ ਉੱਪਰ ਪਾੜ ਪੈਣ ਦੇ ਕਾਰਨ ਜਿਹੜਾ ਅੱਗੇ ਕਈ ਪਿੰਡਾਂ ਦਾ ਸੰਪਰਕ ਹੈ ਉਹ ਟੁੱਟ ਚੁੱਕਾ ਹੈ। ਕਈ ਘਰ ਜਿਹੜੇ ਨੇ ਉਹ ਇਸ ਤੋਂ ਅਗਲੇ ਪਾਸੇ ਨੇ, ਲੋਕਾਂ ਦੀਆਂ ਗੱਡੀਆਂ ਖੜੀਆਂ ਨੇ ਜਿਹੜੀਆਂ ਪਾਣੀ ਦੇ ਵਹਾਅ ਦੇ ਵਿੱਚ ਵੀ ਕਿਤੇ ਨਾ ਕਿਤੇ ਰੁੜਦੀਆਂ ਹੋਈਆਂ ਨਜ਼ਰ ਆਈਆਂ। ਜਿੱਥੇ ਮਾਲੀ ਨੁਕਸਾਨ ਹੋਇਆ ਹੈ ਆਮ ਲੋਕਾਂ ਦਾ ਤਾਂ ਉੱਥੇ ਜਾਨੀ ਨੁਕਸਾਨ ਵੀ ਵੱਡੀ ਪੱਧਰ ਦੇ ਉੱਪਰ ਹੋਇਆ। ਤਕਰੀਬਨ 16 ਦੇ ਕਰੀਬ ਇੱਕ ਪਰਿਵਾਰ ਦੇ ਜਿਹੜੇ ਪਸ਼ੂ ਸਨ ਉਹਨਾਂ ਦੇ ਵਿੱਚੋਂ 15 ਪਸ਼ੂ ਜਿਹੜੇ ਨੇ ਉਹ ਪਾਣੀ ਦੇ ਵਿੱਚ ਰੁੜਨ ਦੇ ਕਾਰਨ ਉਹਨਾਂ ਦੀ ਮੌਤ ਹੋ ਗਈ। ਬਹੁਤ ਸਾਰੀਆਂ ਲਾਸ਼ਾਂ ਵੀ ਇੱਥੇ ਪਸ਼ੂਆਂ ਦੀਆਂ ਜਿਹੜੀਆਂ ਸੀ ਉਹ ਚੁੱਕ ਕੇ ਲੋਕਾਂ ਦੇ ਵੱਲੋਂ ਸਾਈਡ ਤੇ ਕੀਤੀਆਂ ਜਾ ਰਹੀਆਂ ਨੇ। ਤੇ ਖਾਸ ਤੌਰ ਤੇ ਇੱਥੇ ਜਿਹੜੇ ਜ਼ਮੀਨੀ ਹਾਲਾਤ ਨੇ, ਜਿਵੇਂ ਸੜਕਾਂ ਟੁੱਟ ਚੁੱਕੀਆਂ ਨੇ ਤੇ ਜਿਹੜੀ ਫਸਲ ਸੀਗੀ ਉਹ ਫਸਲ ਬਿਲਕੁਲ ਇਸ ਜ਼ਹਿਰੀਲੇ ਪਾਣੀ ਦੇ ਕਾਰਨ ਹੜਦੀ ਹੋਈ ਨਜ਼ਰ ਆਈ। ਫਸਲ ਹੈ ਜਿਹੜੀ ਉਹ ਡੁੱਬ ਚੁੱਕੀ ਹੈ, ਫਸਲ ਜਮਾ ਹੀ ਬਿਲਕੁਲ ਸੁੱਕ ਚੁੱਕੀ ਹੈ ਔਰ ਇਹ तमाम ਸਾਰੀਆਂ ਤਸਵੀਰਾਂ ਦੇ ਵਿੱਚ ਇੱਥੋਂ ਦੇ ਗਰਾਊਂਡ ਦੇ ਹਾਲਾਤ ਦੇਖ ਸਕਦੇ ਹੋ। ਤੇ ਖਾਸ ਤੌਰ ਤੇ ਲੋਕਾਂ ਦੇ ਸਾਹਮਣੇ ਚੁਣੌਤੀਆਂ ਦੇ ਵਿੱਚ ਵੱਡਾ ਇਜ਼ਾਫਾ ਹੁੰਦਾ ਨਜ਼ਰ ਆਇਆ। ਇਸੇ ਨੂੰ ਲੈ ਕੇ ਜਿਹੜਾ ਵਿਕਾਸ ਇਹਨਾਂ ਸਰਹੱਦੀ ਖੇਤਰਾਂ ਦਾ ਸਮੇਂ-ਸਮੇਂ ਤੇ ਤਕਰੀਬਨ ਲੰਮੇ ਸਮੇਂ ਬਾਅਦ ਸੰਪੂਰਨ ਹੋਇਆ, ਕਿਤੇ ਨਾ ਕਿਤੇ ਜਾਪਿਆ ਤਾਂ ਉਹਦੇ ਵਿੱਚ ਇੱਕ ਵੱਡੀ ਚੁਣੌਤੀ ਇਹਨਾਂ ਲੋਕਾਂ ਦੇ ਸਾਹਮਣੇ ਆ ਚੁੱਕੀ ਹੈ। ਜਿਹੜੀਆਂ ਸੜਕਾਂ ਤਕਰੀਬਨ ਕਈ ਦਹਾਕਿਆਂ ਦੇ ਬਾਅਦ ਬਣੀਆਂ ਉਹ ਸੜਕਾਂ ਅੱਜ ਬਿਲਕੁਲ ਖੰਡਰ ਦਾ ਰੂਪ ਧਾਰਨ ਕਰ ਚੁੱਕੀਆਂ ਨੇ। ਕਈ ਘਰ ਟੁੱਟ ਚੁੱਕੇ ਨੇ, ਫਸਲਾਂ ਤਬਾਹ ਹੋ ਚੁੱਕੀਆਂ ਨੇ, ਬਿਜਲੀ ਵਾਲੇ ਖੰਭੇ ਟੁੱਟ ਚੁੱਕੇ ਨੇ ਔਰ ਇਸੇ ਨੂੰ ਲੈ ਕੇ ਭਵਿੱਖ ਦੇ ਵਿੱਚ ਜਿਹੜੀ ਲੋਕਾਂ ਦੇ ਸਾਹਮਣੇ ਵੱਡੀ ਸਮੱਸਿਆ ਇੱਕ ਜ਼ਮੀਨਾਂ ਨੂੰ ਪੱਧਰ ਕਰਨ ਨੂੰ ਲੈ ਕੇ ਆਵੇਗੀ, ਕਿਉਂਕਿ ਤਕਰੀਬਨ 4-4, 5-5 ਫੁੱਟ ਹੈ ਜਿਹੜੀ ਉਹ ਜ਼ਮੀਨਾਂ ਦੇ ਵਿੱਚ ਬਰੇਤੀ ਭਰਨ ਦੇ ਕਾਰਨ ਫਸਲਾਂ ਦੀ ਜਿੱਥੇ ਤਬਾਹੀ ਹੋਈ ਤਾਂ ਉੱਥੇ ਜ਼ਮੀਨਾਂ ਦਾ ਵੀ ਵੱਡੇ ਪੱਧਰ ਦੇ ਉੱਪਰ ਨੁਕਸਾਨ ਹੋਇਆ। ਤੇ ਜਦੋਂ ਵੀ ਕਿਸੇ ਜ਼ਮੀਨ ਦੇ ਉੱਪਰ ਵੱਡੀ ਪੱਧਰ ਦੇ ਉੱਪਰ ਇਸ ਤਰੀਕੇ ਦੇ ਨਾਲ ਮਿੱਟੀ ਭਰ ਜਾਂਦੀ ਹੈ, ਰੇਤ ਭਰ ਜਾਂਦੀ ਹੈ ਤੇ ਉਸ ਤੋਂ ਬਾਅਦ ਉਹਨੂੰ ਪੱਧਰ ਕਰਨ ਵਾਸਤੇ ਟਰੈਕਟਰਾਂ ਦੀ ਜ਼ਰੂਰਤ ਪੈਂਦੀ ਹੈ, ਡੀਜ਼ਲ ਦੀ ਜ਼ਰੂਰਤ ਪੈਂਦੀ ਹੈ। ਤੇ ਖਾਸ ਤੌਰ ਤੇ ਪੰਜਾਬ ਦੇ ਕਈ ਜ਼ਿਲ੍ਹਿਆਂ ਦਾ ਇਸੇ ਤਰ੍ਹਾਂ ਦਾ ਨੁਕਸਾਨ ਹੋਇਆ। ਤਾਂ ਇਸੇ ਨੂੰ ਲੈ ਕੇ ਜਿੱਥੇ ਸਰਕਾਰਾਂ ਦੀ ਵੱਡੀ ਜ਼ਿੰਮੇਵਾਰੀ ਬਣਦੀ ਹੈ ਤਾਂ ਉੱਥੇ ਸਮਾਜ ਸੇਵੀ ਜਥੇਬੰਦੀਆਂ ਜਾਂ ਦੇਸ਼ਾਂ ਵਿਦੇਸ਼ਾਂ ਵਿੱਚ ਵਸਣ ਵਾਲੇ ਜਿਹੜੇ ਲੋਕ ਨੇ ਉਹਨਾਂ ਤੋਂ ਵੀ ਵੱਡੀਆਂ ਕਿਆਸਰਾਈਆਂ ਲਾਈਆਂ ਜਾ ਸਕਦੀਆਂ ਨੇ ਕਿ ਉਹ ਇਹਨਾਂ ਲੋਕਾਂ ਦੀ ਮਦਦ ਦੇ ਵਿੱਚ ਜ਼ਰੂਰ ਸਹਾਈ ਹੋਣਗੇ। ਬੰਬੀ ਦੀਆਂ ਮੋਟਰ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਔਰ ਦੇਖ ਸਕਦੇ ਹੋ ਕਿ ਕਿਵੇਂ ਫਸਲਾਂ ਜਿਹੜੀਆਂ ਨੇ ਉਹ ਤਬਾਹੀ ਦਾ ਰੂਪ ਧਾਰਨ ਕਰ ਚੁੱਕੀਆਂ ਨੇ। ਲੋਕਾਂ ਦੇ ਸਾਹਮਣੇ ਵੱਡੀ ਸਮੱਸਿਆ ਹੈ ਤੇ ਨਾਲ ਹੀ ਇਹ ਵੀ ਇੱਕ ਵੱਡਾ ਸਵਾਲ ਹੈ ਕਿ ਇੱਥੋਂ ਦੇ ਜਿਹੜੇ ਲੋਕ ਨੇ ਵੱਡੀ ਤਾਦਾਦ ਦੇ ਵਿੱਚ ਖੇਤੀ ਦੇ ਨਾਲ ਜੁੜੇ ਹੋਏ ਨੇ, ਖੇਤੀ ਕਰਦੇ ਨੇ, ਪਸ਼ੂ ਪਾਲਕ ਨੇ ਔਰ ਪਸ਼ੂਆਂ ਦਾ ਦੁੱਧ ਵੇਚ ਕੇ ਇਹਨਾਂ ਦਾ ਗੁਜ਼ਾਰਾ ਚੱਲਦਾ ਸੀ ਜਾਂ ਖੇਤੀ ਤੋਂ ਗੁਜ਼ਾਰਾ ਚੱਲਦਾ ਸੀ। ਪਰ ਇਹਨਾਂ ਦੇ ਜਿਹੜੇ ਦੋਵੇਂ ਕਾਰੋਬਾਰ ਨੇ ਉਹ ਠੱਪ ਹੋ ਚੁੱਕੇ ਨੇ। ਤੇ ਖਾਸ ਤੌਰ ਤੇ ਜਿਸ
ਰਾਵੀ ਦਰਿਆ ਦੇ ਮੱਥੇ ਮੈਂ ਖੜਿਆ ਹੋਇਆ ਹਾਂ ਧਰਮਕੋਟ ਪੱਤਨ ਦੇ ਵਿੱਚ ਤੇ ਇੱਥੇ ਪੂਰੇ ਪਿੰਡ ਦੇ ਵਿੱਚ ਪਾਣੀ ਤਕਰੀਬਨ 5-5 ਫੁੱਟ ਤਕਰੀਬਨ 1 ਘੰਟੇ 1.5 ਘੰਟੇ ਦੇ ਅੰਦਰ ਤੋਂ ਜਿਹੜਾ ਫੈਲ ਚੁੱਕਾ ਸੀ ਤੇ ਇਸੇ ਨੂੰ ਲੈ ਕੇ ਵੱਡੀ ਤਾਦਾਦ ਦੇ ਵਿੱਚ ਖਾਣ ਵਾਲੀਆਂ ਚੀਜ਼ਾਂ ਦਾ ਵੀ ਨੁਕਸਾਨ ਹੋਇਆ ਏ ਤੇ ਜਿਹੜੀ ਇਹਨਾਂ ਦੀ ਕਣਕ ਸੀ ਜਾਂ ਹੋਰ ਘਰ ਵਾਲਾ ਵਰਤੋਂ ਵਾਲਾ ਸਾਜੋ ਸਮਾਨ ਹੁੰਦਾ ਏ ਉਹ ਵੀ ਪਾਣੀ ਦੇ ਵਿੱਚ ਹੜਦਾ ਹੋਇਆ ਨਜ਼ਰ ਆਇਆ ਏ ਤੇ ਵੱਡੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਜੇ ਸੜਕ ਨੂੰ ਇੱਕ ਖੰਡਰ ਦਾ ਰੂਪ ਬਣਾ ਸਕਦਾ ਹੈ ਤੇਜ਼ੀ ਦੇ ਨਾਲ ਰਾਵੀ ਦਾ ਪਾਣੀ ਤੇ ਉੱਥੇ ਆਮ ਘਰਾਂ ਦਾ ਹਸ਼ਰ ਕੀ ਹੋਇਆ ਹੋਵੇਗਾ। ਇਹ ਵੀ ਬਹੁਤ ਸਾਰੀਆਂ ਕਿਆਸ ਰਾਈਆਂ ਤੁਸੀਂ ਲਾ ਸਕਦੇ ਹੋ ਕਿ ਆਮ ਲੋਕਾਂ ਦੇ ਹਾਲਾਤ ਕੀ ਹੈ ਔਰ ਭਵਿੱਖ ਦੇ ਵਿੱਚ ਕਿਹੜੀਆਂ ਚੁਣੌਤੀਆਂ ਜਾਪਦੀਆਂ ਨੇ। ਇਧਰਲੇ ਪਾਸੇ ਦਰਖਤਾਂ ਦੀਆਂ ਤਸਵੀਰਾਂ ਨੇ, ਇਹ ਸਫੈਦਾ ਆ ਔਰ ਸਫੈਦਾ ਵੀ ਜਿਹੜਾ ਉਹ ਜੜ ਤੋਂ ਪੁੱਟ ਕੇ ਪਾਣੀ ਦੇ ਤੇਜ਼ ਵਹਾਅ ਨੇ ਸੁੱਟ ਦਿੱਤਾ ਹੈ। ਬਹੁਤ ਸਾਰੇ ਖੰਭੇ, ਬਹੁਤ ਸਾਰੇ ਸਫੈਦੇ, ਬਹੁਤ ਸਾਰੇ ਹੋਰ ਜਿਹੜੇ ਭਾਰੀ ਦਰਖਤ ਮੰਨੇ ਜਾਂਦੇ ਨੇ ਉਹਨਾਂ ਨੂੰ ਵੀ ਮਿੱਟੀ ਦੇ ਵਿੱਚ ਮਿਲਾ ਦਿੱਤਾ ਹੈ ਇਸ ਵਕਤ ਤੇਜ਼ ਪਾਣੀ ਦੇ ਵਹਾਅ ਨੇ। ਕਿਉਂਕਿ ਜਿਸ ਜਗ੍ਹਾ ਤੇ ਮੈਂ ਮੌਜੂਦ ਹਾਂ ਇੱਥੇ ਗੰਦਾ ਪਾਣੀ ਹੋਣ ਦੇ ਕਾਰਨ, ਜ਼ਹਿਰੀਲਾ ਪਾਣੀ ਹੋਣ ਦੇ ਕਾਰਨ ਬਦਬੂ ਨਜ਼ਰ ਆ ਰਹੀ ਹੈ ਤੇ ਪਾਣੀ ਦਾ ਵਹਾਅ ਅਜੇ ਵੀ ਜਿਹੜਾ ਅਗਲੇ ਪਾਸੇ ਵੱਲ ਨੂੰ ਜਾਂਦਾ ਹੋਇਆ ਨਜ਼ਰ ਆ ਰਿਹਾ ਤੇ ਖਾਸ ਤੌਰ ਤੇ ਭਵਿੱਖ ਦੀਆਂ ਜਿਹੜੀਆਂ ਚੁਣੌਤੀਆਂ ਨੇ ਉਹ ਇੱਕ ਜ਼ਮੀਨਾਂ ਨੂੰ ਪੱਧਰ ਕਰਨ ਨੂੰ ਲੈ ਕੇ ਹੈ। ਦੂਜੀ ਜਿਹੜੀ ਆਮ ਲੋਕਾਂ ਦੇ ਸਾਹਮਣੇ ਚੁਣੌਤੀ ਹੈ ਉਹ ਇਸ ਜ਼ਹਿਰੀਲੇ ਪਾਣੀ ਤੋਂ ਜਿਹੜੀਆਂ ਬਿਮਾਰੀਆਂ ਪੈਦਾ ਹੋਣਗੀਆਂ ਜਾਂ ਘਰਾਂ ਦੇ ਵਿੱਚ ਜਿਹੜੀਆਂ ਜ਼ਹਿਰੀਲੀਆਂ ਚੀਜ਼ਾਂ ਵੜ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਸੱਪ ਵਰਗੀਆਂ ਜਾਂ ਇਦਾਂ ਦੀਆਂ ਹੋਰ ਚੀਜ਼ਾਂ ਨੇ ਉਹਨਾਂ ਤੋਂ ਬਚਾਅ ਵਾਸਤੇ ਦਵਾਈਆਂ ਛਿੜਕਣ ਦੀ ਜ਼ਰੂਰਤ ਹੈ। ਇਸੇ ਨੂੰ ਲੈ ਕੇ ਗਰਾਊਂਡ ਦੇ ਹਾਲਾਤ ਤੁਹਾਡੇ ਨਾਲ ਸਾਂਝੇ ਕੀਤੇ ਆ ਤਾਂ ਅੱਗੇ ਵੀ तमाम सारे होर इलाकों के ਜਿਹੜੇ लोग हड़ तो प्रभावित ने उन्हां दा भी पूरा जिहड़ा वरतांत है वो भी तुहाडे नाल लैके हाज़र होवांगे। धन्नवाद। इन्नी ज़्यादा मिट्टी होने के बावजूद इन्नी ज़्यादा